ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਦੀਨਨ ਕੀ ਪ੍ਰਤਪਾਲ ਕਰ ਨਿਤ ਸੰਤ ਉਬਾਰ ਗਨੀ ਮਨ ਗਾਰੈ ਪਛ ਪਸੁ ਨਗ ਨਾਗ ਦਰਾਦਪ ਸਰਬ ਸਮੈ ਸਭ ਕੋ ਪ੍ਰਤਪਾਰੈ ਭੂਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਾਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਮੂਗ ਉਜਰਹ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੁ ਸੁਣੈ ਜਾਓ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਬ੍ਰਹਮਣ ਜੋ ਬਿੰਦੈ ਬ੍ਰਹਮਾ
ਜੋ ਬਿੰਦੈ ਬ੍ਰਹਮਾ ਜਪ ਤਪ ਸੰਜਮ ਕਮਾਵੈ ਕਰਮ ਸੀਲ ਸੰਤੋਖ ਕਾ ਰਖੈ ਧਰਮ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਹਮਣ ਪੂਜਨ ਜੁਗਤ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਹਮਣ ਪੂਜਨ ਜੁਗਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਤੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਕਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਜਦ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰੀਏ। ਜਗਤ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸਾਧ ਸੰਗਤ ਜੀ, ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਆਪ ਸਰਬੱਤ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿੰਨਾ ਵੀ ਸਮਾਂ ਗੁਰੂ ਚਰਨਾਂ ਵਿੱਚ ਬੈਠਣ ਨੂੰ ਪ੍ਰਾਪਤ ਹੋਵੇ, ਚੁੱਪਤਾ ਧਾਰਨ ਕਰਕੇ ਬੈਠਣ ਦਾ ਯਤਨ ਕਰਨਾ, ਕਿਉਂਕਿ ਜਦੋਂ ਗੱਲਾਂ ਦੀ ਆਵਾਜ਼ ਆਉਂਦੀ ਹੈ ਤੇ ਸਾਧ ਸੰਗਤ ਜੀ ਸੁਭਾਵਿਕ ਹੀ ਬੋਲਣ ਵਾਲੇ ਬੁਲਾਰੇ ਦਾ ਮਨ ਭਟਕਣ ਲੱਗ ਪੈਂਦਾ ਹੈ। ਇਸ ਲਈ ਸਨਮਰ ਸਹਿਤ ਦੋਵੇਂ ਹੱਥ ਜੋੜ ਕੇ ਬੇਨਤੀ ਕਰਾਂ ਆਪ ਸੰਗਤ ਦੇ ਚਰਨਾਂ ਵਿੱਚ। ਬਹੁਤ ਜ਼ਰੂਰੀ ਗੱਲ ਹੋਵੇ ਤੇ ਬਾਹਰ ਜਾ ਕੇ ਵੀ ਕੀਤੀ ਜਾ ਸਕਦੀ ਹੈ। ਜਿੰਨਾ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠਣਾ ਹੈ, ਗੱਲਾਂ ਬਾਤਾਂ ਸੰਕੋਚ ਕੇ ਬੈਠਣ ਦਾ ਯਤਨ ਕਰੀਏ ਤਾਂ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਹਜ਼ੂਰ ਦੇ ਪਾਵਨ ਜੋ ਗੁਰਬਾਣੀ ਦੀ ਵਿਚਾਰ ਹੈ ਸਾਨੂੰ ਸਮਝ ਪੈ ਸਕੇ। ਬੇਨਤੀ ਪ੍ਰਵਾਨ ਕਰਨੀ ਜੀ। ਆਓ ਹੁਣ ਮਨ ਨੂੰ ਇਕਾਗਰ ਕਰਨ ਲਈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਸਤਿਕਾਰ ਸਹਿਤ ਸੀਸ ਝੁਕਾਵੋ। ਰਸਨਾ ਨੂੰ ਕਰੋ ਪਵਿੱਤਰ, ਪ੍ਰੇਮ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਬ੍ਰਹਮਣ ਜੋ ਬਿੰਦੈ ਬ੍ਰਹਮਾ। ਜਗਤ ਗੁਰੂ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ। ਸਿੱਖ ਸੰਗਤਾਂ ਵਿੱਚ ਇੱਕ ਬ੍ਰਾਹਮਣ ਆਇਆ, ਆ ਕੇ ਬੇਨਤੀ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਬ੍ਰਾਹਮਣ ਦੇ ਕੀ ਲੱਛਣ ਹੁੰਦੇ ਹੈ? ਅਸਲ ਦੇ ਵਿੱਚ ਬ੍ਰਾਹਮਣ ਆਖਿਆ ਕਿਸ ਨੂੰ ਜਾਂਦਾ ਹੈ?
ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੋ ਆਪ ਜੀ ਦੇ ਸਿੱਖ ਹੈ, ਮੈਨੂੰ ਮਖੌਲ ਕਰਦੇ ਆ ਕਿ ਕੇਵਲ ਵਿਖਾਵੇ ਦਾ ਭੇਖ ਧਾਰਨ ਕੀਤਾ। ਸਤਿਗੁਰੂ ਜੀ ਆਪ ਕਿਰਪਾ ਕਰਕੇ ਦੱਸੋ ਕਿ ਅਸਲ ਬ੍ਰਾਹਮਣ ਕਿਸ ਨੂੰ ਆਖਿਆ ਜਾਂਦਾ ਹੈ। ਹਜੂਰ ਨੇ ਇਹ ਫਿਰ ਸ਼ਬਦ ਉਚਾਰਨ ਕੀਤਾ ਹੈ, ਸ੍ਰੀ ਕਰਤਾਰਪੁਰ ਸਾਹਿਬ। ਸਾਧ ਸੰਗਤ ਜੀ, ਗੁਰਬਾਣੀ ਵਿੱਚ ਜਿੱਥੇ ਬ੍ਰਾਹਮਣ ਦੇ ਪ੍ਰਥਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਉੱਥੇ ਨਾਲ ਖੱਤਰੀ ਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਲੱਛਣ ਦੱਸੇ ਹੈ। ਜਿੱਥੇ ਗਰੀਬ ਨਵਾਜ ਸਤਿਗੁਰੂ ਜੀ ਨੇ ਹਿੰਦੂ ਦੇ ਬਾਬਤ ਵਚਨ ਉਚਾਰਨ ਕੀਤੇ ਹੈ, ਉੱਥੇ ਇਸਲਾਮ ਦੇ ਵੀ ਚੱਲਣ ਵਾਲੇ ਮੁਸਲਮਾਨ ਦੇ ਪ੍ਰਤੀ ਵੀ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ। ਭਾਵ ਜਿਤਨੇ ਵੀ ਧਰਮ ਹਨ ਜਗਤ ਅੰਦਰ, ਸਭ ਦਾ ਸਤਿਕਾਰ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਖਾਇਆ। ਪਰ ਨਾਲ ਇਹ ਵੀ ਹਜੂਰ ਨੇ ਸਾਧ ਸੰਗਤ ਦ੍ਰਿੜਤਾ ਕਰਵਾਈ ਹੈ ਕਿ ਜਿਹੜਾ ਮੁਸਲਮਾਨ ਹੈ ਉਹ ਇਸਲਾਮ ਦੇ ਵਿੱਚ ਪਰਪੱਕ ਹੋਵੇ, ਜੋ ਹਿੰਦੂ ਅਕਵਾਮ ਦਾ ਹੈ ਹਿੰਦੂ ਮਰਜ਼ਾਦਾ ਵਿੱਚ ਪਰਪੱਕ ਹੋਵੇ। ਭਾਵ ਜੋ ਬ੍ਰਾਹਮਣ ਜਿਸ ਨੇ ਆਪਣਾ ਬ੍ਰਹਮਚਰਜ ਧਾਰਨ ਕੀਤਾ ਹੋਇਆ, ਉਸ ਮਰਜ਼ਾਦਾ ਵਿੱਚ ਦ੍ਰਿੜਤਾ ਧਾਰਨ ਕਰਕੇ ਰੱਖਦਾ ਹੋਵੇ। ਜਿਸ ਨੇ ਸੰਨਿਆਸ ਧਾਰਨ ਕੀਤਾ, ਉਹ ਸੰਨਿਆਸ ਦੀ ਮਰਜ਼ਾਦਾ ਵਿੱਚ ਪਰਪੱਕਤਾ ਰੱਖਣ ਵਾਲਾ ਹੋਵੇ। ਭਾਵ ਇਹ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਜੀਵ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ। ਜਗਤ ਅੰਦਰ ਸਭ ਜੀਵਨ ਸਾਂਝੀ ਵਾਰਤਾ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕੋਈ ਵੀ ਪ੍ਰਾਣਧਾਰੀ ਜੀਵ ਚੱਲ ਕੇ ਆਇਆ, ਹਜੂਰ ਨੇ ਸਭ ਨੂੰ ਪਰਮੇਸ਼ਰ ਸਰੂਪ ਜਾਣ ਕੇ, ਹਰ ਇੱਕ ਘਟ ਦੇ ਅੰਦਰ ਵਾਹਿਗੁਰੂ ਦੀ ਜੋਤ ਜਾਣ ਕਰਕੇ ਸਭ ਦਾ ਭਲਾ ਕਰਨ ਹਿਤ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਿਸੇ ਜੀਵ ਨਾਲ ਕਦੇ ਵਿਤਕਰਾ ਨਹੀਂ ਕੀਤਾ। ਐਸੇ ਹਨ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਤੀ ਵਚਨ ਆਉਂਦੇ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਗਤ ਅੰਦਰ ਜਿਤਨੇ ਵੀ ਸੰਸਾਰ ਦੇ ਅੰਦਰ ਦੇਵੀ ਸ਼ਕਤੀਆਂ ਸਮੇਂ ਦੌਰਾਨ ਆਈਆਂ, ਪੀਰ ਪੈਗੰਬਰ ਅਵਤਾਰ ਔਲੀਏ ਆਏ, ਸਾਧ ਸੰਗਤ ਜੀ ਕਿਸੇ ਨਾਲ ਵੀ ਗੁਰੂ ਪਾਦ ਨਹੀਂ ਲੱਗਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਨਾਲ ਹੀ ਗੁਰੂ ਪਾਦ ਲੱਗਾ ਹੈ, ਕਿਉਂਕਿ ਸਤਿਗੁਰੂ ਜੀ ਸਭ ਦੇ ਸਾਂਝੇ ਹੈ। ਜਾਹਰ ਪੀਰ ਜਗਤ ਗੁਰ ਬਾਬਾ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਜਿਹੜੇ ਇਸਲਾਮ ਦੇ ਅਨੁਸਾਰ ਚੱਲਣ ਵਾਲੇ ਪੀਰ ਕਹਿ ਕੇ ਸਤਿਗੁਰੂ ਜੀ ਨੂੰ ਯਾਦ ਕਰਦੇ ਹੈ। ਹਿੰਦੂ ਮਤ ਵਾਲੇ ਗੁਰੂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੈ। ਔਰ ਸਿੱਖਾਂ ਦੇ ਸ਼੍ਰੋਮਣੀ ਬਾਬਾ ਗੁਰੂ ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਨ, ਜਿਨ੍ਹਾਂ ਨੇ ਕਦੇ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ। ਐਸੇ ਸ਼੍ਰੋਮਣੀ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬ੍ਰਾਹਮਣ ਦੇ ਬੇਨਤੀ ਕਰਨ ਤੇ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸਤਿਗੁਰਾਂ ਨੇ ਫਰਮਾਨ ਕੀਤਾ ਹੈ, ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ। ਬਿੰਦੈ ਦਾ ਆਖਰੀ ਅਰਥ ਹੈ ਸਾਧ ਸੰਗਤ ਜੀ ਵਿਚਾਰਨ ਵਾਲਾ। ਵਿਚਾਰਵਾਨ ਨੂੰ ਬਿੰਦੈ ਆਖਿਆ ਜਾਂਦਾ ਹੈ। ਕਹਿੰਦੇ ਜੋ ਬ੍ਰਹਮ ਦੀ ਵਿਚਾਰ ਕਰਦਾ, ਅਸਲ ਦੇ ਵਿੱਚ ਉਹ ਹੀ ਬ੍ਰਾਹਮਣ ਹੈ। ਸੱਚਾ ਬ੍ਰਾਹਮਣ ਉਹ ਹੈ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ। ਹਰ ਇੱਕ ਘਟ ਦੇ ਅੰਦਰ ਬ੍ਰਹਮ ਸਰੂਪ ਦੀ ਪਹਿਚਾਣ ਕਰਦਾ ਹੈ। ਪਰਮਾਤਮਾ ਆਪ ਜੀ ਦਾ ਸਰੂਪ ਹਰ ਇੱਕ ਹਿਰਦੇ ਦੇ ਅੰਦਰ ਰਮਿਆ ਹੋਇਆ ਹੈ। हे ਪਰਮੇਸ਼ਰ, ਆਪ ਜੋਤ ਰੂਪ ਹੋ ਕਰਕੇ ਸਭ ਘਟਾਂ ਦੇ ਅੰਦਰ ਲੀਨ ਹੋਏ ਹੋ। ਐਸਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਵਿਚਾਰ ਕਰਦਾ ਹੈ ਨਾ, ਫਿਰ ਜਦੋਂ ਅਜਿਹੀ ਵਿਚਾਰ ਮਨ ਦੇ ਵਿੱਚ ਆ ਜਾਵੇ ਤੇ ਫਿਰ ਹਿਰਦੇ ਵਿੱਚੋਂ ਈਰਖਾ ਖਤਮ ਹੋ ਜਾਂਦੀ ਹੈ। ਦੁਬਿਧਾ ਦਵੈਸ਼ ਭਾਵਨਾ ਮਿਟ ਜਾਂਦੀ ਜਦੋਂ ਬ੍ਰਹਮ ਦੀ ਵਿਚਾਰ ਹੋਣ ਲੱਗ ਪਵੇ ਕਿ ਹਰ ਇੱਕ ਘਟ ਦੇ ਅੰਦਰ ਬ੍ਰਹਮ ਨੇ ਹੀ ਸਰੂਪ ਧਾਰਨ ਕੀਤਾ। ਹਰ ਇੱਕ ਜੀਵ ਅੰਦਰ ਪਰਮੇਸ਼ਰ ਦੀ ਜੋਤ ਵਰਤ ਰਹੀ ਹੈ। ਈਰਖਾ ਉਹਨਾਂ ਸਮਾਂ ਹੀ ਹੁੰਦੀ ਹੈ ਜਿੰਨਾ ਸਮਾਂ ਸਾਧ ਸੰਗਤ ਕੋਈ ਨਿੱਘਾ ਤੇ ਕੋਈ ਵੱਡਾ ਜਾਪਦਾ ਹੈ, ਜਿੰਨਾ ਸਮਾਂ ਕੋਈ ਮਨਮੁਖ ਤੇ ਗੁਰਮੁਖ ਜਾਪਦਾ ਹੈ, ਜਿੰਨਾ ਸਮਾਂ ਪਾਪੀ ਤੇ ਪੁੰਨੀ ਜਾਪਦਾ ਹੈ,
ਜਦੋਂ ਬ੍ਰਹਮ ਦੀ ਵਿਚਾਰ ਕਰ ਲਵੇ, ਹਰ ਘਟ ਦੇ ਅੰਦਰ ਬ੍ਰਹਮ ਜੋਤ ਦਿਸਣ ਲੱਗ ਪਵੇ, ਫਿਰ ਨਾ ਕੋਈ ਨਿੱਕਾ ਤੇ ਨਾ ਕੋਈ ਵੱਡਾ ਦਿਸਦਾ, ਨਾ ਕੋਈ ਦੁਸ਼ਮਣ ਤੇ ਨਾ ਕੋਈ ਮਿੱਤਰ ਨਜ਼ਰ ਆਉਂਦਾ, ਕੋਈ ਭਲਾ ਕੋਈ ਬੁਰਾ ਨਹੀਂ ਨਜ਼ਰ ਆਉਂਦਾ। ਕੇਵਲ ਹਰ ਇੱਕ ਘਟ ਦੇ ਅੰਦਰ ਬ੍ਰਹਮ ਪ੍ਰਕਾਸ਼ ਸਰੂਪ ਹੀ ਦਿਸਦਾ ਹੈ। ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਸਰਾ ਦਿਸਦਾ ਨਹੀਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਦੇ ਬਚਨ ਆਉਂਦੇ ਕਹਿੰਦੇ, ਐਸੇ ਗੁਰਮੁਖਾਂ ਦਾ ਅਜਿਹਾ ਸਤ ਸੰਗਤ ਅਵਸਥਾ ਬਣ ਜਾਂਦੀ ਹੈ ਜਿਵੇਂ ਸਤਿਗੁਰੂ ਜੀ ਨੇ ਫਰਮਾਨ ਕੀਤਾ, ਬ੍ਰਹਮ ਦੀਸਾ ਬ੍ਰਹਮ ਸੁਣੀਐ, ਏਕ ਏਕ ਵਖਾਣੀ ਹੈ। ਉਹ ਬ੍ਰਹਮ ਨੂੰ ਦੇਖਦੇ ਹੈ ਤੇ ਬ੍ਰਹਮ ਨੂੰ ਹੀ ਸੁਣਦੇ ਹੈ। ਐਸੇ ਉਹ ਗੁਰਮੁਖ ਪਿਆਰਿਆਂ ਦੀ ਸਾਧ ਸੰਗਤ ਜੀ ਅਵਸਥਾ ਹੋ ਜਾਂਦੀ ਹੈ। ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਹਰ ਘਟ ਦੇ ਅੰਦਰ ਦੇਖਣਾ। ਖੁਦ ਜੇ ਕੋਈ ਵਚਨ ਕਰਦਾ ਤੇ ਕਹਿਣਾ ਪਰਮੇਸ਼ਰ ਆਪ ਬੋਲਦਾ ਪਿਆ ਹੈ, ਆਪ ਕਥਾ ਆਪ ਸੁਣਨਾ ਹਾਰ। ਅਜਿਹੇ ਮਨ ਦੇ ਵਿੱਚ ਵਿਚਾਰ ਧਾਰਨ ਕਰਕੇ ਜੋ ਐਸਾ ਵਿਚਾਰਵਾਨ ਗੁਰਮੁਖ ਪਿਆਰਾ ਹੈ, ਅਸਲ ਦੇ ਵਿੱਚ ਕਹਿੰਦੇ ਉਹ ਹੀ ਬ੍ਰਾਹਮਣ ਅਖਵਾਉਣ ਦੇ ਲਾਇਕ ਹੈ। ਸਾਧ ਸੰਗਤ ਜੀ, ਜੋ ਸਨਾਤਨ ਮਤ ਦੇ ਜਿਤਨੇ ਵੀ ਪ੍ਰਚਾਰਕ ਸਨ, ਭਾਵੇਂ ਕਿੰਨਾ ਵੀ ਦਬਾਉਣ ਦਾ ਯਤਨ ਕੀਤਾ ਸਾਧ ਸੰਗਤ ਨੀਵੀਂ ਜਾਤ ਵਾਲਿਆਂ ਨੂੰ, ਪਰ ਜਿਵੇਂ ਸੂਰਜ ਨੂੰ ਕੋਈ ਛੁਪਾ ਕੇ ਨਹੀਂ ਰੱਖ ਸਕਦਾ, ਸੂਰਜ ਚੜ੍ਹਨੇ ਤੇ ਪ੍ਰਕਾਸ਼ ਹੋ ਜਾਂਦਾ, ਸਭ ਥਾਵਾਂ ਤੇ ਕਿਰਨਾਂ ਦਾ ਪ੍ਰਤੀਬਿੰਬ ਪੈਂਦਾ, ਸਭ ਥਾਵਾਂ ਤੇ ਪ੍ਰਕਾਸ਼ ਹੋ ਜਾਂਦਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਸੂਰਜ ਵੱਲ ਜਿਨ੍ਹਾਂ ਨੇ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕੀਤੀ ਹੈ, ਪ੍ਰਚੰਡ ਗਿਆਨ ਜਿਨ੍ਹਾਂ ਨੇ ਪਰਮੇਸ਼ਰ ਦਾ ਸਾਧ ਸੰਗਤ ਪਾ ਲਿਆ, ਉਹਨਾਂ ਨੂੰ ਕੋਈ ਲੁਕਾ ਨਹੀਂ ਸਕਦਾ, ਕੋਈ ਉਹਨਾਂ ਨੂੰ ਕੁਚਲਾ ਨਹੀਂ ਸਕਦਾ, ਦਬਾਅ ਹੇਠਾਂ ਨਹੀਂ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਪਾਵਨ ਬਾਣੀ ਦੇ ਅੰਦਰ ਜਿਤਨੀ ਭਗਤ ਰਸਨਾ ਦੁਆਰਾ ਉਚਾਰਨ ਕੀਤੀ ਹੋਈ ਬਾਣੀ ਦਰਜ ਹੈ ਨਾ, ਜ਼ਿਆਦਾਤਰ ਵਿਚਾਰ ਕੀਤੀ ਜਾਵੇ ਤੇ ਨੀਵੀਂ ਜਾਤ ਦੇ ਨਾਲ ਸੰਬੰਧਿਤ ਰੱਖਣ ਵਾਲੇ ਪਰਮੇਸ਼ਰ ਦੇ ਪਿਆਰੇ ਭਗਤ ਹੋਏ ਹੈ। ਨੀਵੀਂ ਜਾਤ ਵਿੱਚ ਉਹਨਾਂ ਜਨਮ ਧਾਰਨ ਕੀਤਾ। ਪਰ ਸਾਧ ਸੰਗਤ ਜੀ, ਮਾਣ ਕਿੰਨਾ ਜ਼ਿਆਦਾ ਪ੍ਰਾਪਤ ਹੋਇਆ ਸਤਿਗੁਰੂ ਜੀ ਦੇ ਸਮਾਨ। ਜਿਵੇਂ ਗਰੀਬ ਨਿਵਾਜ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਚਰਨਾਂ ਤੇ ਸਾਡਾ ਸੀਸ ਝੁਕਦਾ, ਤੇ ਵੀ ਉਹਨਾਂ ਭਗਤ ਜਨਾਂ ਦੇ ਚਰਨਾਂ ਤੇ ਵੀ ਅਸੀਂ ਨਿੱਤ ਹੀ ਨਤਮਸਤਕ ਹੁੰਦੇ ਹਾਂ, ਜਿਨ੍ਹਾਂ ਨੇ ਨਿਮਰਤਾਵਾਨ ਹੋ ਕੇ ਜੀਵਨ ਨਿਰਵਾਹ ਕੀਤਾ, ਹੰਕਾਰ ਤੋਂ ਰਹਿਤ ਹੋ ਕੇ ਪਰਮਾਤਮਾ ਦੀਆਂ ਸਿਫਤਾਂ ਗਾਈਆਂ। ਸਾਧ ਸੰਗਤ ਐਸੇ ਪਰਮੇਸ਼ਰ ਦੇ ਪਿਆਰੇ ਭਗਤ ਜਨ ਹਨ, ਜਿਨ੍ਹਾਂ ਤੋਂ ਸ਼੍ਰੋਮਣੀ ਭਗਤ ਹਨ ਭਗਤ ਕਬੀਰ ਸਾਹਿਬ ਜੀ। ਜਲਾਹੇ ਜਾਤੀ ਵਿੱਚ ਭਾਵੇਂ ਜਨਮ ਲਿਆ, ਪਰ ਸਾਧ ਸੰਗਤ ਜੀ, ਜਗਤ ਅੰਦਰ ਪ੍ਰਤਾਪ ਕੈਸਾ ਹੈ, ਸੂਰਜ ਤੋਂ ਨਾਲੋਂ ਵੱਧ ਕਰਕੇ ਜਗਤ ਅੰਦਰ ਪ੍ਰਤਾਪ ਹੈ। ਕੀ ਕਾਰਨ? ਪ੍ਰੇਮ ਦੇ ਵਿੱਚ ਪਰਮਾਤਮਾ ਦੀ ਭਗਤੀ ਕੀਤੀ, ਜਗਤ ਅੰਦਰ ਐਸਾ ਸਾਧ ਸੰਗਤ ਜਸ ਹੋਇਆ, ਜਸ ਰੂਪੀ ਛਤਰ ਐਸਾ ਪਰਮੇਸ਼ਰ ਨੇ ਚਲਾ ਦਿੱਤਾ ਜੋ ਰਹਿੰਦੀ ਦੁਨੀਆ ਤੱਕ ਰਹਿਣ ਵਾਲਾ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਫਰਮਾਨ ਆਉਂਦੇ ਆ, ਹੇ ਪਰਮਾਤਮਾ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ, ਜਾ ਕੀ ਛੋਤ ਜਗਤ ਕਉ ਲਾਗਤ ਤਾਂ ਪਰ ਤੂੰ ਹੀ ਡਰੈ, ਨੀਚਹਿ ਊਜ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਹੇ ਪਰਮਾਤਮਾ, ਨੀਵਿਆਂ ਨੂੰ ਆਪ ਜੀ ਉੱਚੇ ਕਰਨ ਵਾਲੇ ਹੋ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਹੁ ਕੁੰਟ ਮਾਨੈ। ਸੁਭਾਵਿਕ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ ਗੁਰਮੁਖ ਪਿਆਰੇ ਪ੍ਰੇਮਾ ਭਗਤੀ ਕਰਨ ਵਾਲਿਆਂ ਦਾ ਜਗਤ ਅੰਦਰ ਸਭ ਥਾਵਾਂ ਤੇ ਜਸ ਫੈਲਾ ਦੇਣਾ ਕਰਦਾ ਹੈ। ਇਹ ਪਰਮਾਤਮਾ ਦੀ ਸਾਧ ਸੰਗਤ ਜੀ ਵਡਿਆਈ ਹੈ। ਭਗਤ ਕਬੀਰ ਸਾਹਿਬ ਜੀ ਨੂੰ ਵੀ ਸਾਧ ਸੰਗਤ ਇੱਕ ਬ੍ਰਾਹਮਣ ਆ ਕੇ ਕਹਿਣ ਲੱਗਾ ਕਿ ਹੇ ਕਬੀਰ ਜੁਲਾਹੇ, ਨੀਵੀਂ ਜਾਤ ਵਿੱਚ ਜਨਮ ਹੋਇਆ ਤੂੰ ਸ਼ੂਦਰ ਹੈ। ਸਾਧ ਸੰਗਤ ਜੀ, ਉਹ ਸਮੇਂ ਫਿਰ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ, ਉਸ ਸ਼ਬਦ ਦੇ ਵੀ ਸਵਾਲ ਵੀ ਕੀਤੇ ਗਏ ਹੈ। ਕਹਿਣ ਲੱਗੇ ਕੀ ਕਾਰਨ ਹੈ? ਜਦੋਂ ਮਾਤਾ ਦੇ ਗਰਭ ਦੇ ਵਿੱਚ ਜੀਵ ਹੁੰਦਾ, ਉਦੋਂ ਤਾਂ ਕੋਈ ਉਹਦੇ ਕੋਲ ਜਾਣ ਹੀ ਨਹੀਂ ਜਾਂਦੀ, ਕਿਉਂਕਿ ਸਾਰੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਜਿਤਨੇ ਵੀ ਪੈਦਾ ਕੀਤੇ ਹੋਏ ਜੀਵ ਹਨ, ਸਾਰੇ ਪਰਮੇਸ਼ਰ ਦੀ ਅੰਸ਼ ਹੈ। ਹਰ ਇੱਕ ਜੀਵ ਪਰਮਾਤਮਾ ਦੀ ਅੰਸ਼ ਹੈ, ਕਿਉਂਕਿ ਪਰਮੇਸ਼ਰ ਦੀ ਜੋਤ ਹਰ ਇੱਕ ਜੀਵ ਅੰਦਰ ਹੈ, ਤੇ ਫਿਰ ਸਾਰੇ ਜੀਵ ਪਰਮਾਤਮਾ ਦੀ ਹੀ ਅੰਸ਼ ਹੋਏ।
ਕਹਿੰਦੇ ਗਰਭ ਕੁੰਡ ਮਹਿ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਸਾਰੇ ਜੀਵ ਬ੍ਰਹਮ ਦੇ ਬਿੰਦ ਤੋਂ ਹੀ ਸੰਸਾਰ ਅੰਦਰ ਪੈਦਾ ਹੋਏ ਹੈ। ਜਿਤਨੇ ਵੀ ਜੀਵ ਜਗਤ ਅੰਦਰ ਸੰਸਾਰ ਦੇ ਵਿੱਚ ਪੈਦਾ ਹੋਏ ਹੈ, ਸਾਰੇ ਪ੍ਰਮਾਤਮਾ ਦੀ ਸ਼ਕਤੀ ਦੁਆਰਾ ਹੀ ਹਨ। ਇਸ ਲਈ ਕਹਿੰਦੇ ਕਹੋ ਰੇ ਪੰਡਿਤ ਬਾਮਨ ਕਬ ਕੇ ਹੋਏ, ਬਾਮਨ ਕਹਿ ਕਹਿ ਜਨਮ ਮਤ ਖੋਏ। ਤੂੰ ਕਦੋਂ ਦਾ ਬ੍ਰਾਹਮਣ ਬਣ ਗਿਆ ਹੈ ਪੰਡਿਤ? ਐਵੇਂ ਹੰਕਾਰ ਦੇ ਨਸ਼ੇ ਵਿੱਚ ਆਪਣੇ ਆਪ ਨੂੰ ਸੱਚਾ ਬ੍ਰਾਹਮਣ ਖਵਾ ਖਵਾ ਕੇ ਮਨੁੱਖਾ ਜੀਵਨ ਅਮੋਲਕ ਜੋ ਮਾਨਸ ਜੀਵਨ ਦੀ ਪ੍ਰਾਪਤੀ ਹੋਈ, ਐਵੇਂ ਅਜਾਈ ਨਾ ਕਿਤੇ ਗਵਾਈ ਜਾ। ਬਾਮਨ ਕਹਿ ਕਹਿ ਜਨਮ ਮਤ ਖੋਏ। ਫਿਰ ਵੀ ਨਾ ਸਮਝਿਆ ਤੇ ਫਿਰ ਅੱਗੋਂ ਵਚਨ ਕੀਤਾ ਭਗਤ ਕਬੀਰ ਸਾਹਿਬ ਜੀ ਨੇ। ਕਹਿੰਦੇ ਜਾਓ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਾਂ ਆਨ ਬਾਟ ਕਾਹੇ ਨਹੀਂ ਆਇਆ। ਜੇ ਤੂੰ ਕਹਿੰਦਾ ਹੈ ਕਿ ਮੈਂ ਬ੍ਰਾਹਮਣੀ ਦਾ ਜਾਇਆ, ਬ੍ਰਾਹਮਣਾਂ ਦੇ ਘਰ ਵਿੱਚ ਮੇਰਾ ਜਨਮ ਹੋਇਆ, ਤਾਂ ਆਨ ਬਾਟ ਕਾਹੇ ਨਹੀਂ ਆਇਆ। ਜੇ ਅਕਾਲ ਪੁਰਖ ਪਰਮੇਸ਼ਰ ਦੀ ਸਾਰੇ ਜੀਵ ਅੰਸ਼ ਹਨ, ਸਾਰੇ ਮਾਤਾ ਦੇ ਕੁੱਖ ਤੋਂ ਸਭ ਨੇ ਜਨਮ ਲਿਆ, ਤੇ ਫਿਰ ਹੋਰ ਦੱਸਦੇ ਹੋ ਕਿਉਂ ਨਹੀਂ ਤੂੰ ਜਗਤ ਅੰਦਰ ਜਨਮ ਧਾਰਨ ਕਰ ਲਿਆ। ਫਿਰ ਕਹਿੰਦੇ ਹਨ ਕਿ ਤੇਰੇ ਸਰੀਰ ਦੇ ਅੰਦਰ ਦੁੱਧ ਹੈ ਖੂਨ ਦੀ ਥਾਂ ਤੇ ਸਾਡੇ ਸਰੀਰ ਅੰਦਰ ਖੂਨ ਹੈ, ਇਸ ਕਰਕੇ ਸਾਨੂੰ ਸ਼ੂਦਰ ਆਖਦਾ, ਆਪਣੇ ਆਪ ਨੂੰ ਉੱਚਾ ਬ੍ਰਾਹਮਣ ਅਖਵਾਉਂਦਾ। ਕਹਿਣ ਲੱਗੇ ਅਸਲ ਦੇ ਵਿੱਚ ਜਿਹੜਾ ਸੰਸਾਰ ਦੇ ਅੰਦਰ ਬ੍ਰਾਹਮਣ ਹੈ ਨਾ, ਉਹ ਹੈ ਪ੍ਰਮਾਤਮਾ ਦੀ ਸਰੂਪ ਦੀ ਵਿਚਾਰ ਕਰਨ ਵਾਲਾ। ਭਗਤ ਕਬੀਰ ਸਾਹਿਬ ਜੀ ਨੇ ਵਚਨ ਕੀਤਾ, ਕਹਿੰਦੇ ਹਨ ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਸਾਡੇ ਮਤ ਅਨੁਸਾਰ ਤਾਂ ਕੇਵਲ ਉਸੇ ਨੂੰ ਬ੍ਰਾਹਮਣ ਆਖਿਆ ਜਾਂਦਾ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ। ਇਹ ਬ੍ਰਾਹਮਣ ਦੇ ਲੱਛਣ ਹਨ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਗੋਇੰਦਵਾਲ ਸਾਹਿਬ ਇੱਕ ਬ੍ਰਾਹਮਣ ਚੱਲ ਕੇ ਆਇਆ ਸੀ, ਕੇਵਲ ਭੇਖ ਦਾ ਬ੍ਰਾਹਮਣ ਬਣਿਆ ਹੋਇਆ ਸੀਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਇਆ। ਸਾਧ ਸੰਗਤ ਹਜੂਰ ਨੇ ਇਹ ਮਰਜ਼ਾਦਾ ਕਾਇਮ ਕਰ ਦਿੱਤੀ, ਪਹਿਲੇ ਪੰਗਤ ਪਾਛੇ ਸੰਗਤ। ਪਹਿਲਾਂ ਪੰਗਤ ਵਿੱਚ ਬੈਠ ਕੇ ਇਕਸਾਰ, ਭਾਵੇਂ ਕੋਈ ਧਨ ਵਾਲਾ ਚਾਹੇ ਗਰੀਬ ਹੈ, ਚਾਹੇ ਰਾਜਾ ਹੈ ਚਾਹੇ ਪ੍ਰਜਾ ਹੈ, ਕੋਈ ਵੀ ਚੱਲ ਕੇ ਆਵੇ, ਸਭ ਨੂੰ ਸਮਾਨ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਗਤ ਵਿੱਚ ਬੈਠਾ ਕੇ ਲੰਗਰ ਛਕਾਉਣ ਦੀ ਮਰਜ਼ਾਦਾ ਕਾਇਮ ਕਰ ਦਿੱਤੀ। ਸਾਡੇ ਦੀਦਾਰ ਕਹਿੰਦੇ ਬਾਅਦ ਵਿੱਚ ਹੋਣਗੇ। ਸਭ ਤੋਂ ਪਹਿਲਾਂ ਪੰਗਤ ਵਿੱਚ ਬੈਠ ਕੇ ਇਕਸਾਰ ਸਾਰੀ ਸੰਗਤ ਦੇ ਸਿਰ ਨਿਮਰਤਾ ਵਿੱਚ ਆ ਕੇ ਲੰਗਰ ਪ੍ਰਸ਼ਾਦ ਛਕਣਾ ਪਵੇਗਾ। ਅਕਬਰ ਬਾਦਸ਼ਾਹ ਨੂੰ ਵੀ ਤਾਂ ਹੀ ਦਰਸ਼ਨ ਹੋਏ ਸਨ ਜੇ ਪੰਗਤ ਵਿੱਚ ਬੈਠ ਕੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੀ ਮਰਜ਼ਾਦਾ ਦੇ ਅਨੁਸਾਰ ਚੱਲ ਕੇ ਪ੍ਰਸ਼ਾਦਾ ਛਕਿਆ ਸੀਗਾ। ਸਾਧ ਸੰਗਤ ਜਦੋਂ ਬ੍ਰਾਹਮਣ ਆਇਆ ਤੇ ਆ ਕੇ ਛੂਤ ਕਹਿ ਕੇ ਉੱਠ ਕੇ ਚਲਾ ਗਿਆ ਕਿ ਇੱਥੇ ਤਾਂ ਨੀਵੀਂ ਜਾਤ ਦੇ ਬੈਠੇ ਹੋਏ, ਮੈਂ ਇਹਨਾਂ ਵਿੱਚ ਬੈਠ ਕੇ ਆਪਣਾ ਜਨਮ ਥੋੜ੍ਹੇ ਭ੍ਰਿਸ਼ਟ ਕਰ ਲੈਣਾ। ਤੇ ਸਾਧ ਸੰਗਤ ਉਸ ਸਮੇਂ ਕਹਿੰਦੇ ਜਨਮ ਅਸ਼ਟਮੀ ਦਾ ਵਰਤ ਰੱਖਿਆ ਹੋਇਆ ਸੀਗਾ ਉਹ ਬ੍ਰਾਹਮਣ ਨੇ। ਜੰਗਲ ਵਿੱਚ ਚਲਾ ਗਿਆ, ਉੱਥੇ ਜਾ ਕੇ ਭੁੱਖਾ ਭਾਣਾ, ਭੁੱਖ ਦੇ ਨਾਲ ਸਦਿਆ ਹੋਇਆ ਤੇ ਬੜਾ ਹੀ ਪਰੇਸ਼ਾਨ ਹੋ ਕੇ ਬੜਾ ਤੰਗ ਹੋਇਆ, ਦੁਖੀ ਹੋ ਰਿਹਾ ਸੀਗਾ। ਜਦੋਂ ਜੰਗਲ ਵਿੱਚ ਗਿਆ ਤੇ ਫਿਰ ਕਹਿੰਦੇ ਭਗਵਾਨ ਨੂੰ ਯਾਦ ਕਰਦਾ। ਕ੍ਰਿਸ਼ਨ ਭਗਵਾਨ ਜੀ ਦਾ ਉਪਾਸ਼ਕ ਸੀਗਾ, ਬੜੇ ਪ੍ਰੇਮ ਦੇ ਨਾਲ ਯਾਦ ਕਰੀ ਜਾਂਦਾ। ਜਦੋਂ ਸ੍ਰੀ ਗੋਇੰਦਵਾਲ ਸਾਹਿਬ ਤੋਂ ਚਲਾ ਗਿਆ ਤੇ ਜਾ ਕੇ ਜੰਗਲ ਵਿੱਚ ਇੱਕ ਜੜ੍ਹ ਦੇ ਹੇਠ ਜਾ ਕੇ ਬੈਠ ਗਿਆ। ਫਿਰ ਕਹਿੰਦੇ ਉੱਥੇ ਭਗਵਾਨ ਤਾਂ ਸਾਹਮਣੇ ਪ੍ਰਗਟ ਹੋ ਗਏ, ਪਰ ਬਣਾਉਣ ਵਾਸਤੇ ਕੋਈ ਜਗ੍ਹਾ ਨਹੀਂ ਸੀਗੀ। ਫਿਰ ਕਹਿਣ ਲੱਗਾ ਮਹਾਰਾਜ ਜੀ ਤੁਸੀਂ ਮੈਨੂੰ ਪਕਵਾਨ ਦੇ ਦਿੱਤੇ ਆ, ਪਰ ਤੱਕ ਮੇਰੀ ਇੱਛਾ ਪੂਰੀ ਕਰ ਦਿੱਤੀ ਹੈ ਤੇ ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦੇ। ਫਿਰ ਆਕਾਸ਼ਬਾਣੀ ਹੋਈ, ਕਹਿਣ ਲੱਗੇ ਜਿੱਥੋਂ ਤੈਨੂੰ ਸਾਡੇ ਦਰਸ਼ਨ ਹੋਣੇ ਸਾਨੂੰ ਦਰਤਾ ਤੋਂ ਛੱਡ ਕੇ ਆ ਗਏ ਆ। ਫਿਰ ਸਾਧ ਸੰਗਤ ਜੀ ਗੋਇੰਦਵਾਲ ਸਾਹਿਬ ਭੱਜ ਕੇ ਕਾਹਲੀ ਦੇ ਨਾਲ ਆਇਆ। ਜੋ ਸਤਿਗੁਰੂ ਜੀ ਦੀ ਮਰਜ਼ਾਦਾ ਸੀ ਪਹਿਲੇ ਪੰਗਤ ਪਾਛੇ ਸੰਗਤ, ਉਹ ਮਰਜ਼ਾਦਾ ਪੂਰੀ ਕੀਤੀ। ਲੰਗਰ ਵਿੱਚ ਬੈਠ ਕੇ ਪੰਗਤ ਵਿੱਚ ਸਾਰੀ ਸੰਗਤ ਦੇ ਸਮੇਤ ਜਦੋਂ ਪ੍ਰਸ਼ਾਦ ਛਕਿਆ, ਫਿਰ ਮਨ ਵਿੱਚ ਸੰਕਲਪ ਕੀਤਾ ਕਿ ਜੇ ਸੱਚ ਪਰਮੇਸ਼ਰ ਦਾ ਸਰੂਪ ਹਨ, ਭਗਵਾਨ ਦਾ ਹੀ ਸਰੂਪ ਹੈ ਸਤਿਗੁਰੂ ਜੀ, ਤੇ ਫਿਰ ਮੈਨੂੰ ਚਤੁਰਭੁਜੀ ਰੂਪ ਦੇ ਵਿੱਚ ਮਹਾਰਾਜ ਦਰਸ਼ਨ ਦੇਵਨ। ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤ ਸੰਗਤ ਜੀ ਅਜਿਹਾ ਹੀ ਕੀਤਾ, ਉਹ ਹੀ ਦੀਦਾਰ ਦਿੱਤੇ। ਫਿਰ ਸਤਿਗੁਰੂ ਜੀ ਦੇ ਚਰਨਾਂ 'ਤੇ ਟਹਿ ਕੇ ਪੈ ਗਿਆ। ਫਿਰ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਕਹਿਣ ਲੱਗੇ
ਕਿ ਜਗਤ ਅੰਦਰ ਉਹ ਹੀ ਅਸਲ ਦੇ ਵਿੱਚ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਕਹਿੰਦੇ ਉਸ ਦਾ ਬ੍ਰਾਹਮਣਪਣ ਰਹਿੰਦਾ ਹੈ, ਬ੍ਰਹਮ ਚੱਜ ਉਹਦਾ ਇੱਕ ਸਾਰ ਰਹਿੰਦਾ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ। ਇਹ ਨਹੀਂ ਕਿ ਵਿਖਾਵੇ ਮਾਤਰ ਤਨ ਤੇ ਭੇਖ ਧਾਰਨ ਕਰ ਲਿਆ ਤੇ ਬ੍ਰਾਹਮਣ ਬਣ ਜਾਵੇਗਾ। ਅਸਲ ਦੇ ਵਿੱਚ ਉਹੋ ਹੀ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਨ ਕਰ ਰਹੇ ਹੈ। ਕਹਿੰਦੇ ਹਨ ਕਿ ਉਹੋ ਹੀ ਅਸਲ ਦੇ ਵਿੱਚ ਸੱਚਾ ਬ੍ਰਾਹਮਣ ਹੈ। ਸਾਡੇ ਮਤ ਅਨੁਸਾਰ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ, ਜੋ ਬ੍ਰਹਮ ਦੇ ਸਰੂਪ ਨੂੰ ਪਹਿਚਾਨਣ ਦੇ ਬਾਬਤ ਵਿਚਾਰ ਕਰਦਾ ਹੈ, ਹਰ ਘਟ ਦੇ ਅੰਦਰ ਪਰਮੇਸ਼ਰ ਦਾ ਸਰੂਪ ਜਾਣਦਾ ਹੈ। ਜਪ ਤਪ ਸੰਜਮ ਕਮਾਵੈ ਕਰਮ। ਫਿਰ ਬ੍ਰਾਹਮਣ ਦੇ ਹੋਰ ਕਿਹੜੇ ਕਿਹੜੇ ਲੱਛਣ ਹਨ? ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਹੈ, ਰਸਨਾ ਤੋਂ ਬ੍ਰਹਮ ਦਾ ਕਹਿੰਦੇ ਜਾਪ ਕਰਦਾ ਹੋਵੇ, ਤਪ ਸਰੀਰ ਕਰਕੇ ਹੱਥਾਂ ਦੇ ਨਾਲ ਸੇਵਾ ਕਰਦਾ ਹੋਵੇ, ਪੈਰਾਂ ਦੇ ਨਾਲ ਚੱਲ ਕਰਕੇ ਸਤ ਸੰਗਤ ਵਿੱਚ ਜਾਂਦਾ ਹੋਵੇ, ਸਤਿਗੁਰਾਂ ਦੀਆਂ ਪ੍ਰਦਖਣਾ ਕਰਦਾ ਹੋਵੇ, ਇਹ ਤਪ ਕਰਨਾ ਹੈ। ਜਪ ਤਪ ਸੰਜਮ, ਸੰਜਮ ਕੀ ਹੈ? ਇੰਦਰੀਆਂ ਦਾ ਦਮਨ ਕਰਨਾ, ਇੰਦਰੀਆਂ ਨੂੰ ਆਪਣੇ ਵਸੀਕਾਰ ਕਰਕੇ ਰੱਖਣਾ। ਇਹ ਨਹੀਂ ਹੈ ਕਿ ਬੈਠਾ ਭਾਵੇਂ ਸਤ ਸੰਗਤ ਵਿੱਚ ਹੋਵੇ ਤੇ ਅੱਖਾਂ ਪਰਾਏ ਰੂਪਾਂ ਨੂੰ ਤੱਕਦੀਆਂ ਹੋਣ, ਪਰਾਏ ਜੋ ਵਿਵਚਾਰ ਵਾਲੇ ਮਨ ਦੇ ਵਿੱਚ ਪੈੜੇ ਫੁਰਨੇ ਧਾਰਨ ਕਰ ਰਿਹਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਵਚਨ ਕਰਦੇ ਜਪ ਤਪ ਸੰਜਮ, ਸੰਜਮ ਇੰਦਰੀਆਂ ਦਾ ਦਮਨ ਕਰਨਾ, ਆਪਣੇ ਵਸੀਕਾਰ ਕਰਕੇ ਰੱਖਣਾ, ਕਿ ਕੰਨਾਂ ਨੂੰ ਪਰਾਈ ਨਿੰਦਿਆ ਸੁਣਨੇ ਤੋਂ ਹਟਾ ਕਰਕੇ ਰੱਖਣਾ, ਜ਼ਬਾਨ ਤੋਂ ਪਰਾਈ ਨਿੰਦਿਆ ਕਰਨੇ ਤੋਂ ਟਾੜ ਕੇ ਰੱਖਣਾ, ਝੂਠ ਬੋਲਣੇ ਤੋਂ ਵਰਜ ਕਰਕੇ ਰੱਖਣਾ, ਅੱਖਾਂ ਨੂੰ ਪਰਾਏ ਰੂਪਾਂ ਨੂੰ ਦੇਖਣ ਤੋਂ ਤੱਕਣਾ ਰੱਖਣਾ, ਔਰ ਇਹਨਾਂ ਹੱਥਾਂ ਪੈਰਾਂ ਦੇ ਨਾਲ, ਪੈਰਾਂ ਨਾਲ ਖੋਟੀ ਸੰਗਤ ਵਿੱਚ ਜਾਣੇ ਤੋਂ ਪੈਰਾਂ ਨੂੰ ਵਿਵਰਜਿਤ ਕਰਕੇ ਰੱਖਣਾ। ਇਹ ਇੰਦਰੀਆਂ ਦਾ ਦਮਨ ਕਰਨਾ ਹੈ। ਐਸਾ ਕਹਿੰਦੇ ਰਸਨਾ ਤੋਂ ਜਾਪ ਕਰਨ ਵਾਲਾ ਹੋਵੇ, ਸਰੀਰ ਦੇ ਨਾਲ ਹੱਥਾਂ ਪੈਰਾਂ ਨਾਲ ਸੇਵਾ ਕਰਨ ਵਾਲਾ ਹੋਵੇ ਤੇ ਇੰਦਰੀਆਂ ਦਾ ਦਮਨ ਕਰਨ ਵਾਲਾ ਹੋਵੇ, ਕਮਾਵੇ ਕਰਮ। ਤੇ ਕਰਮ ਕਿਹੋ ਜਿਹੇ ਕਰਨ ਵਾਲਾ ਹੋਵੇ? ਕਹਿੰਦੇ ਨਿਸ਼ਕਾਮ ਕਰਮ ਕਰਨ ਵਾਲਾ ਹੋਵੇ, ਉਹ ਅਸਲ ਦੇ ਵਿੱਚ ਸੱਚਾ ਬ੍ਰਾਹਮਣ ਅਖਵਾਉਂਦਾ ਹੈ। ਜਪ ਤਪ ਸੰਜਮ ਕਮਾਵੇ ਕਰਮ, ਰਸਨਾ ਤੋਂ ਜਾਪ ਕਰਨਾ, ਸਰੀਰ ਦੇ ਨਾਲ ਸੇਵਾ ਕਰਨੀ, ਇੰਦਰੀਆਂ ਦਾ ਦਮਨ ਕਰਨਾ ਤੇ ਕਾਮਨਾ ਤੋਂ ਰਹਿਤ ਹੋ ਕੇ ਜੋ ਨਿਸ਼ਕਾਮ ਸੇਵਾ ਕਰਨ ਵਾਲਾ ਹੋਵੇ। ਸ਼ੀਲ ਸੰਤੋਖ ਕਾ ਰੱਖੈ ਧਰਮ। ਸ਼ੀਲ ਤੋਂ ਭਾਵ ਨਰਮ ਸੁਭਾਅ ਵਾਲਾ ਹੋਵੇ, ਸੰਤੋਖ ਮਨ ਦੇ ਵਿੱਚ ਜਿਹੋ ਜਿਹੀ ਅਕਾਲ ਪੁਰਖ ਪਰਮੇਸ਼ਰ ਨੇ ਦਾਤ ਬਖਸ਼ੀ ਹੈ ਨਾ ਜ਼ਿੰਦਗੀ ਵਿੱਚ, ਉਸ ਨੂੰ ਸਤ ਕਰਕੇ ਮੰਨਣ ਵਾਲਾ ਹੋਵੇ ਔਰ ਸੰਤੋਖੀ ਹੋਵੇ। ਸੀਲ ਸੁਭਾਅ ਨਿਮਰਤਾਵਾਨ ਅਤੇ ਸੰਤੋਖ ਨੂੰ ਧਾਰਨ ਕਰਕੇ ਰੱਖਣ ਵਾਲਾ ਹੋਵੇ। ਸੀਲ ਸੰਤੋਖ ਕਾ ਰੱਖੈ ਧਰਮ, ਤੇ ਧਰਮ ਦੀ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨ ਵਾਲਾ ਹੋਵੇ। ਐਸਾ ਧਰਮੀ ਹੋਵੇ ਕਿ ਜੋ ਬ੍ਰਾਹਮਣ ਦੀ ਸਾਧ ਸੰਗਤ ਦੀ ਮਰਜ਼ਾਦਾ ਹੈ ਨਾ, ਵੇਦਾਂ ਵਿੱਚ ਲਿਖਿਆ ਹੋਇਆ, ਕਹਿੰਦੇ ਹਨ ਕਿ ਜਿਹੜਾ ਸੱਚਾ ਬ੍ਰਾਹਮਣ ਹੁੰਦਾ ਨਾ, ਉਹ ਕਦੇ ਹੱਥ ਅੱਡ ਕੇ ਕਿਸੇ ਤੋਂ ਮੰਗਦਾ ਨਹੀਂ ਹੈ। ਹੱਥ ਅੱਡ ਕੇ ਝੋਲੀ ਅੱਗੇ ਕਰਕੇ ਜਗਤ ਦੇ ਲੋਕਾਂ ਕੋਲੋਂ ਮੰਗਦਾ ਨਹੀਂ। ਜੋ ਪਰਮੇਸ਼ਰ ਨੇ ਦਾਤ ਦਿੱਤੀ ਜੀਵਨ ਵਿੱਚ, ਉਹਦੇ ਵਿੱਚ ਹੀ ਸਤ ਕਰਕੇ ਮੰਨਦਾ, ਪਰਮੇਸ਼ਰ ਦੇ ਬਾਣੇ ਨੂੰ ਨਿਸ਼ਚੈ ਕਰਕੇ ਹਿਰਦੇ ਅੰਦਰ ਹੰਡਾਉਂਦਾ ਕਿ ਇਹ ਮੇਰੇ ਕਰਮਾਂ ਅਨੁਸਾਰ ਥੋੜ੍ਹੀ ਜਾਂ ਬਹੁਤੀ ਮੈਨੂੰ ਦਾਤ ਪ੍ਰਾਪਤ ਹੋਈ ਹੈ। ਇਹ ਬ੍ਰਾਹਮਣਾਂ ਦੇ ਲੱਛਣ ਲਿਖੇ ਹੋਏ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੀਲ ਸੰਤੋਖ ਕਾ ਰੱਖੈ ਧਰਮ। ਸੀਲ ਸੁਭਾਅ ਨਿਮਰਤਾਵਾਨ, ਮਿਠੜੇ ਸੁਭਾਅ ਵਾਲਾ ਹੋਵੇ ਤੇ ਸੰਤੋਖ ਹਿਰਦੇ ਅੰਦਰ ਧਾਰਨ ਕਰਕੇ ਰੱਖਣ ਵਾਲਾ ਹੋਵੇ। ਫਿਰ ਕਹਿੰਦੇ ਐਸਾ ਧਰਮ ਦੇ ਮਾਰਗ ਤੇ ਚੱਲਣ ਵਾਲਾ ਹੋਵੇ। ਬੰਧਨ ਤੋੜੈ ਹੋਵੇ ਮੁਕਤ। ਜਗਤ ਅੰਦਰ ਕਰਤਾ ਭੋਗਤਾ ਦੇ ਜਿਤਨੇ ਵੀ ਬੰਧਨ ਹਨ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਬੰਧਨਾਂ ਨੂੰ ਤੋੜਨ ਵਾਲਾ ਹੋਵੇ। ਬੰਧਨ ਤੋੜੈ। ਜਗਤ ਅੰਦਰ ਕਹਿੰਦੇ ਜਿਤਨੇ ਵੀ ਜੀਵਨ ਵਿੱਚ ਪੈਣ ਵਾਲੇ ਬੰਧਨ ਹਨ, ਇੱਕ ਹੁੰਦਾ ਪ੍ਰਤੱਖ ਕਿਸੇ ਨੂੰ ਜੰਜੀਰਾਂ ਦੇ ਨਾਲ ਬੰਨ੍ਹ ਦੇਣਾ, ਉਹ ਇੱਕ ਬੰਧਨ ਹੁੰਦਾ ਹੈ।
ਜਾਂ ਕੈਦਖਾਨੇ ਵਿੱਚ ਬੰਦ ਕਰ ਦੇਣਾ, ਉਹ ਵੀ ਬੰਧਨ ਹੈ। ਪਰ ਇੱਕ ਉਹ ਬੰਧਨ ਹਨ ਜਿਹੜੇ ਵਿਸ਼ਿਆਂ ਦੇ ਹਨ, ਵਿਕਾਰਾਂ ਦੇ ਬੰਧਨ ਹੈ, ਜਗਤ ਦੇ ਜੰਜਾਲ ਰੂਪੀ ਬੰਧਨ ਹਨ, ਜਿਨ੍ਹਾਂ ਮੋਹ ਰੂਪੀ ਫਾਹੀ ਦੇ ਨਾਲ ਜੀਵ ਨੇ ਬੱਝਾ ਨਾ ਕੀਤਾ। ਸੰਸਾਰ ਦੇ ਅੰਦਰ ਵਿਸ਼ਿਆਂ ਵਿਕਾਰਾਂ ਰੂਪੀ ਬੰਧਨਾਂ ਵਿੱਚ ਬੱਝਾ ਹੋਇਆ, ਜਿਸ ਦੁਆਰਾ ਪਰਮਾਰਥ ਦੇ ਰਸਤੇ ਤੇ ਨਹੀਂ ਚੱਲ ਸਕਦਾ। ਕਿਸੇ ਨੂੰ ਸੰਗਲ ਪਾ ਕੇ ਬੰਨ੍ਹ ਦਿੱਤਾ ਜਾਵੇ ਤੇ ਤੁਰਿਆ ਨਹੀਂ ਜਾ ਸਕਦਾ ਉਹ ਜੀਵ ਤੋਂ। ਇਵੇਂ ਹੀ ਜਿਹੜਾ ਜੀਵ ਵਿਕਾਰਾਂ ਰੂਪੀ ਸੰਗਲਾਂ ਦੇ ਨਾਲ ਬੱਝਾ ਹੋਇਆ, ਇੱਕ ਸੰਗਲੀ ਪਾ ਦਈਏ ਤੇ ਸਾਧ ਸੰਗਤ ਜੀਵ ਤੋਂ ਹਿੱਲਿਆ ਨਹੀਂ ਜਾਂਦਾ। ਤੇ ਜਿਸ ਨੂੰ ਸਾਧ ਸੰਗਤ ਜੀ ਬਹੁਤ ਸਾਰੇ ਵਿਕਾਰਾਂ ਰੂਪੀ ਸੰਗਲਾਂ ਨੇ ਆਪਣੇ ਅਧੀਨ ਕੀਤਾ ਹੋਵੇ, ਭਲਾ ਕਿਵੇਂ ਪਰਮਾਰਥ ਦੇ ਰਸਤੇ ਤੇ ਚੱਲ ਸਕਦਾ ਹੈ? ਕਿਵੇਂ ਭਾਵ ਭਗਤੀ ਦੇ ਮਾਰਗ ਤੇ ਚੱਲ ਸਕਦਾ ਹੈ? ਕਿਵੇਂ ਪਰਮੇਸ਼ਰ ਦਾ ਜਸ ਗਾ ਸਕਦਾ ਹੈ? ਬਹੁਤ ਕਠਿਨ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤਾ, ਬੰਧਨ ਤੋੜੈ ਹੋਵੈ ਮੁਕਤ। ਇਹ ਬ੍ਰਾਹਮਣ ਦੇ ਲੱਛਣ ਦੱਸ ਰਹੇ ਹਨ। ਕਹਿੰਦੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਾ ਉਸ ਨੂੰ ਵਿਆਪਦਾ ਹੋਵੇ। ਜਿਤਨੇ ਵੀ ਸੰਸਾਰ ਦੇ ਜੰਜਾਲਾਂ ਨੂੰ ਵੀ ਬੰਧਨ ਹਨ, ਸਭ ਤੋਂ ਮੁਕਤ ਹੋਵੇ। ਔਰ ਸੰਸਾਰ ਦੇ ਅੰਦਰ ਕਹਿੰਦੇ ਰਹਿੰਦਾ ਹੋਇਆ ਵੀ ਜਿਹੜਾ ਇਹ ਮੁਕਤੀ ਨੂੰ ਧਾਰਨ ਕਰ ਲਵੇ, ਆਪਾ ਭਾਵ ਤੋਂ ਅਭਾਵ ਹੋਣ ਵਾਲਾ ਹੋਵੇ। ਸੋਈ ਬ੍ਰਾਹਮਣ ਪੂਜਨ ਜੁਗਤ। ਅਸਲ ਦੇ ਵਿੱਚ ਉਹ ਹੀ ਬ੍ਰਾਹਮਣ ਪੂਜਣ ਦੇ ਯੋਗ ਹੈ, ਸੱਚਾ ਬ੍ਰਾਹਮਣ ਹੈ, ਜਿਸ ਦੇ ਜੀਵਨ ਦੇ ਵਿੱਚ ਅਜਿਹੇ ਸ਼ੁਭ ਗੁਣ ਹਨ, ਜਿਸ ਨੇ ਸਭ ਜੰਜਾਲਾਂ ਦੇ ਸੰਗਲ ਨੂੰ ਤੋੜ ਦਿੱਤਾ ਹੋਵੇ, ਔਰ ਜਿਸ ਨੇ ਸੀਲ ਸੁਭਾਅ ਧਾਰਨ ਕੀਤਾ ਹੋਵੇ, ਰਸਨਾ ਤੋਂ ਜਾਪ ਕਰਦਾ ਹੋਵੇ, ਸਰੀਰ ਦੇ ਨਾਲ ਇਹ ਤਪ ਸਾਧਨਾ ਕੀ ਹੈ ਸੇਵਾ ਕਰਦਾ ਹੋਵੇ, ਸੰਤੋਖ ਹਿਰਦੇ ਅੰਦਰ ਧਾਰਨ ਕੀਤਾ ਹੋਵੇ, ਪਰਮੇਸ਼ਰ ਦੇ ਬਾਣੇ ਨੂੰ ਸਤ ਕਰਕੇ ਮੰਨਣ ਵਾਲਾ ਹੋਵੇ, ਐਸੇ ਜਿਸ ਦੇ ਅੰਦਰ ਸ਼ੁਭ ਗੁਣ ਹਨ, ਹਜੂਰ ਕਹਿੰਦੇ ਸੋਈ ਬ੍ਰਾਹਮਣ ਪੂਜਣ ਜੁਗਤ। ਉਹ ਹੀ ਅਸਲ ਦੇ ਵਿੱਚ ਬ੍ਰਾਹਮਣ ਜਗਤ ਦੇ ਪੂਜਣ ਦੇ ਯੋਗ ਹੈ, ਉਹ ਹੀ ਸੱਚਾ ਬ੍ਰਾਹਮਣ ਹੈ। ਖੱਤਰੀ ਸੋ ਜੋ ਕਰਮਾ ਕਾ ਸੂਰ। ਖੱਤਰੀ ਸੋ, ਇਥੇ ਵਿਸਰਾਮ ਆਉਂਦਾ, ਖੱਤਰੀ ਸੋ ਜੋ ਕਰਮਾ ਕਾ ਸੂਰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਖੱਤਰੀ ਦੇ ਕੀ ਲੱਛਣ ਹਨ? ਕਿਉਂਕਿ ਹਜੂਰ ਨੇ ਸਭ ਦੇ ਪ੍ਰਥਾਏ ਉਪਦੇਸ਼ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਫਰਮਾਨ ਕਰਦੇ, ਖੱਤਰੀ ਸੋ ਜੋ ਕਰਮਾ ਕਾ ਸੂਰ। ਕਹਿੰਦੇ ਜਿਹੜਾ ਕਰਮਾ ਕਰਕੇ ਸੂਰਮਾ ਹੋਵੇ, ਜੋ ਕਰਮਾ ਕਾ ਸੂਰ, ਉਹ ਅਸਲ ਦੇ ਵਿੱਚ ਸੱਚਾ ਖੱਤਰੀ ਹੈ, ਜਿਹੜਾ ਕਹਿੰਦੇ ਹਨ ਧਰਮ ਦੀ ਮਰਜ਼ਾਦਾ ਦੀ ਕਦੇ ਉਲੰਘਣਾ ਨਾ ਕਰਦਾ ਹੋਵੇ। ਜੋ ਕਰਮਾ ਕਾ ਸੂਰ, ਕਰਮਾ ਕਰਕੇ ਸੂਰਮ ਗਤੀ ਨੂੰ ਪ੍ਰਾਪਤ ਕਰਨ ਵਾਲਾ ਹੋਵੇ, ਆਪਣੇ ਜੀਵਨ ਦੌਰਾਨ ਜਿਹੜਾ ਕਹਿੰਦੇ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਵਾਲਾ ਹੋਵੇ, ਉਹ ਅਸਲ ਦੇ ਵਿੱਚ ਖੱਤਰੀ, ਆਪਣੇ ਧਰਮ ਦੇ ਵਿੱਚ ਪਰਪੱਕ ਅਖਵਾਉਣ ਵਾਲਾ ਖੱਤਰੀ ਹੈ। ਸਾਧ ਸੰਗਤ ਜੀ, ਜੋ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਹੈ ਨਾ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਜੋ ਹਜੂਰ ਨੇ ਵਚਨ ਕੀਤਾ ਸੀਗਾ ਕਿ ਧਰਮ ਦੇ ਵਾਸਤੇ ਸੀਸ ਦੀ ਅੱਜ ਲੋੜ ਹੈ, ਕੋਈ ਸੀਸ ਦਾ ਬਲੀਦਾਨ ਦੇਵੇ। ਹਜੂਰ ਦੇ ਤੀਸਰੀ ਵਾਰ ਵਚਨ ਕਰਨ ਤੇ ਭਾਈ ਦਇਆ ਰਾਮ ਜੀ ਉੱਠ ਕੇ ਆਏ ਸਨ, ਜਿਨ੍ਹਾਂ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਹੈ। ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਕਿ ਕਿਸੇ ਨਾਲ ਝਗੜਾ ਕਰਕੇ ਤਾਂ ਨਹੀਂ ਆਏ ਹੋ, ਜਾਂ ਕਿਸੇ ਦੇ ਦਬਾਅ ਹੇਠਾਂ ਆ ਕੇ ਤਾਂ ਨਹੀਂ ਆਏ ਹੋ? ਕਹਿਣ ਲੱਗੇ, ਨਹੀਂ ਮਹਾਰਾਜ, ਪਹਿਲਾਂ ਤਾਂ ਸਾਡੀ ਭੁੱਲ ਬਖਸ਼ੋ। ਮਹਾਰਾਜ ਜਦੋਂ ਆਪ ਜੀ ਦੀ ਸ਼ਰਨ ਧਾਰਨ ਕੀਤੀ ਸੀ, ਸੀਸ ਤਾਂ ਉਸੇ ਦਿਨ ਤੋਂ ਆਪ ਜੀ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ ਸੀ, ਪਰ ਮਹਾਰਾਜ 2 ਵਾਰ ਆਪ ਜੀ ਦੇ ਵਚਨ ਕਰਨ ਤੇ ਪਹਿਲਾਂ ਨਹੀਂ ਉੱਠੇ, ਕਿਰਪਾ ਕਰਕੇ ਸਾਡੀ ਭੁੱਲ ਨੂੰ ਖਿਮਾ ਕਰ ਦੇਣਾ। ਇਹ ਮਹਾਰਾਜ ਸੱਚੇ ਪਾਤਸ਼ਾਹ ਤਿਉਂ ਫਿਰ ਵਾਰੀ-ਵਾਰੀ 5 ਪਿਆਰਿਆਂ ਨੇ ਆਪਣੇ ਸੀਸ ਗਰੀਬ ਨਵਾਜ਼ ਸਤਿਗੁਰੂ ਜੀ ਨੂੰ ਭੇਟ ਕੀਤੇ। ਸਾਧ ਸੰਗਤ ਹਜੂਰ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਹਜੂਰ ਨੇ ਆਤਮਿਕ ਬਲ ਦੁਆਰਾ ਇਹਨਾਂ ਨੂੰ ਸਰਜੀਵਿਤ ਕੀਤਾ, ਔਰ ਸਿੰਘ ਪਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ੇ। ਖਾਲਸੇ ਦੀ ਸਿਰਜਣਾ ਇਉਂ ਗਰੀਬ ਨਵਾਜ਼ ਸਤਿਗੁਰਾਂ ਨੇ ਕੀਤੀ। ਭਾਵ ਜਿਹੜਾ ਕਰਮਾਂ ਕਰਕੇ ਕਹਿੰਦੇ ਹਨ, ਜੋ ਐਸਾ ਬਲ ਵਾਲਾ ਹੋਵੇ, ਜਿਵੇਂ ਸਾਧ ਸੰਗਤ ਜੀ ਜੋ ਭਾਈ ਤਾਰੂ ਸਿੰਘ ਸਾਹਿਬ ਜੀ
ਮਹਾਨ ਸਾਧ ਸੰਗਤ ਜੀ ਜਿਨ੍ਹਾਂ ਨੇ ਸ਼ਹਾਦਤ ਨੂੰ ਪ੍ਰਾਪਤ ਕੀਤਾ ਹੈ। ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਦੀ ਸਿੱਖੀ ਨੂੰ ਧਾਰਨ ਕੀਤਾ ਹੈ। ਜੀਵਨ ਜਿਤਨਾ ਵੀ ਸਾਧ ਸੰਗਤ ਨਿਰਵਾਹ ਕੀਤਾ ਅਡੋਲ ਰਹਿ ਕੇ, ਕਦੇ ਵੀ ਡਾਵਾਂਡੋਲ ਨਹੀਂ ਸਨ ਹੋਏ। ਸ਼ਹੀਦ ਭਾਈ ਤਾਰੂ ਸਿੰਘ ਜੀ ਅਡੋਲ ਰਹਿ ਕੇ ਜੀਵਨ ਨਿਰਵਾਹ ਕੀਤਾ। ਭਾਵੇਂ ਸਮੇਂ ਦੀ ਹਕੂਮਤ ਦਾ ਬਹੁਤ ਜ਼ਿਆਦਾ ਉਸ ਸਮੇਂ ਜ਼ੋਰ ਸੀਗਾ ਕਿ ਸਿੰਘਾਂ ਨੂੰ ਕੁਚਲ ਕਰਕੇ ਸ਼ਹੀਦ ਕਰਦੇ ਪਏ ਸਨ। ਜਿੱਥੇ ਵੀ ਕਿਤੇ ਸਿੰਘਾਂ ਦੇ ਬਾਬਤ ਪਤਾ ਚੱਲਦਾ ਹੈ, ਉਸ ਸਮੇਂ ਸਿੰਘਾਂ ਨੂੰ ਫੜ ਕਰਕੇ ਸਾਧ ਸੰਗਤ ਜੀ ਕੋਹ ਕਰਕੇ ਸ਼ਹੀਦ ਕੀਤਾ ਜਾਂਦਾ ਸੀਗਾ। ਇੱਥੋਂ ਤੱਕ ਕਿ ਸਿੰਘਾਂ ਦੇ ਪਰਿਵਾਰ, ਛੋਟੇ ਦੁੱਧ ਚੁੰਗਣ ਵਾਲੇ ਜਿਹੜੇ ਬੱਚੇ ਸਨ, ਉਹਨਾਂ ਨੂੰ ਵੀ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਸੀਗਾ। ਉਸ ਸਮੇਂ ਦੌਰਾਨ ਸਿੰਘ ਜਿਹੜੇ ਸਨ, ਕੇਵਲ ਥੋੜ੍ਹੀ ਗਿਣਤੀ ਵੀ ਸਾਧ ਸੰਗਤ ਜੰਗਲਾਂ ਬੇਲਿਆਂ ਦੇ ਵਿੱਚ ਹੀ ਰਹਿ ਕਰਕੇ ਆਪਣਾ ਸਮਾਂ ਦਿਨ ਕੱਟੀ ਕਰਿਆ ਕਰਦੇ ਸਨ। ਜਦੋਂ ਕਿਤੇ ਮੌਕਾ ਮਿਲਦਾ, ਤਾੜ ਨਾ ਮਿਲਦੇ, ਤੇ ਸਾਧ ਸੰਗਤ ਜੀ ਮੌਕਾ ਤਾੜ ਕਰਕੇ ਹਕੂਮਤ ਦੇ ਜਿਤਨੇ ਵੀ ਕੋਈ ਪੈਰੋਕਾਰ ਸਨ ਉਹਨਾਂ ਦੇ ਦੋ ਹੱਥ ਕਰਦੇ। ਫਿਰ ਐਸੇ ਉਹਨਾਂ ਨੂੰ ਲੋਹੇ ਦੇ ਚੜੇ ਜਵਾਬਦੇ ਸਨ ਕਿ ਉਹ ਦਰ ਕੇ ਉੱਥੋਂ ਜੰਗਲਾਂ ਦੇ ਕੋਲੋਂ ਲੰਘਦੇ ਸਨ ਕਿ ਹੁਣ ਵੀ ਸਿੰਘਾਂ ਨੇ ਹੱਲਾ ਬੋਲ ਦੇਣਾ, ਹੁਣ ਵੀ ਸਿੰਘਾਂ ਦਾ ਜਥਾ ਆ ਗਿਆ, ਸਾਨੂੰ ਮਾਰ ਦੇਵਣਗੇ। ਮੌਤ ਤੋਂ ਡਰਦੇ ਹੋਏ ਭੈਦਾਇਕ ਹੋ ਕਰਕੇ ਭੱਜੇ ਫਿਰਦੇ ਸਨ। ਉਸ ਸਮੇਂ ਦੌਰਾਨ ਭਾਈ ਤਾਰੂ ਸਿੰਘ ਜੀ ਸਾਧ ਸੰਗਤ ਜੀ ਔਰ ਨਿਰਖਾਬ ਹੋ ਕਰਕੇ, ਨਿਡਰ ਹੋ ਕਰਕੇ ਸਿੰਘਾਂ ਨੂੰ ਜੰਗਲ ਵਿੱਚ ਜਾ ਕੇ ਆਪਣੇ ਹੱਥੀਂ ਪ੍ਰਸ਼ਾਦੇ ਤਿਆਰ ਕਰਕੇ ਛਕਾਇਆ ਕਰਦੇ ਸਨ। ਬੜੇ ਪ੍ਰੇਮ ਦੇ ਸਨ। ਇੱਕ ਦਿਨ ਕੀ ਹੋਇਆ, ਪਤਾ ਲੱਗਾ ਕਿ ਹਕੂਮਤ ਨੇ ਸਾਧ ਸੰਗਤ ਜੀ ਜੋ ਗਿਲਜੇ ਸਨ, ਜਰਵਾਣੇ ਸਨ, ਉਹਨਾਂ ਨੇ ਹਕੂਮਤ ਦੇ ਨਸ਼ੇ ਵਿੱਚ ਆ ਕੇ ਇਹ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਚੁੱਕ ਕਰਕੇ ਸਾਧ ਸੰਗਤ ਜੀ ਲੈ ਕੇ ਜਾਣ ਦਾ ਇਹ ਹੀਆ ਕੀਤਾ ਹੈ। ਜਦੋਂ ਇਹ ਪਤਾ ਲੱਗਾ ਤੇ ਭਾਈ ਤਾਰੂ ਸਿੰਘ ਜੀ ਨੇ ਜਾ ਕੇ ਸਿੰਘਾਂ ਨੂੰ ਦੱਸਿਆ। ਪੰਗਤ ਲੱਗੀ ਹੋਈ ਸੀ, ਹੱਥਾਂ ਵਿੱਚ ਪ੍ਰਸ਼ਾਦੇ ਫੜੇ ਹੋਏ ਸਨ। 7 ਦਿਨਾਂ ਦੇ ਭੁੱਖੇ ਸਨ ਉਸ ਸਮੇਂ ਸਿੰਘ, 7 ਦਿਨਾਂ ਦੇ। 7 ਦਿਨ ਬਾਅਦ ਲੰਗਰ ਛਕਣ ਲੱਗੇ ਸਨ। ਤੇ ਸਾਧ ਸੰਗਤ ਜੀ ਜਦੋਂ ਇਹ ਵਚਨ ਸੁਣਿਆ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਮੁਖ ਤੋਂ ਕਿ ਇੱਥੋਂ ਦੇ ਹਿੰਦੂ ਦੀਆਂ ਜਿਹੜੀਆਂ ਬਹੁ ਬੇਟੀਆਂ ਹਨ, ਸਭ ਗਿਲਜੇ ਚੁੱਕ ਕਰਕੇ ਜ਼ਬਰਦਸਤੀ ਉਹਨਾਂ ਨੂੰ ਕੈਦ ਕਰਕੇ ਲੈ ਕੇ ਜਾ ਰਹੇ ਹੈ। ਤੇ ਸਾਧ ਸੰਗਤ ਜੀ ਸਿੰਘਾਂ ਨੂੰ ਉਸੇ ਸਮੇਂ ਐਸਾ ਵੀਰ ਰਸ ਪ੍ਰਗਟ ਹੋਇਆ ਹੈ। ਪ੍ਰਸ਼ਾਦੇ ਹੱਥਾਂ ਵਿੱਚ ਫੜੇ ਹੋਏ ਸਨ, ਉਸੇ ਤਰ੍ਹਾਂ ਹੀ ਵਾਪਸ ਕਰ ਦਿੱਤੇ ਭਾਈ ਤਾਰੂ ਸਿੰਘ ਜੀ ਨੂੰ। ਕਹਿਣ ਲੱਗੇ ਜੇ ਜਿਉਂਦੇ ਰਹੇ ਤਾਂ ਆ ਕੇ ਛਕਾਂਗੇ, ਨਹੀਂ ਤਾਂ ਕੋਈ ਪਤਾ ਨਹੀਂ, ਅਸੀਂ ਦੁਸ਼ਮਣਾਂ ਦੇ ਨਾਲ ਲੜਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਜਾਣਾ। 7 ਦਿਨਾਂ ਦੇ ਭੁੱਖੇ ਹੋਏ ਸਿੰਘਾਂ ਨੇ ਸਾਧ ਸੰਗਤ ਪ੍ਰਸ਼ਾਦੇ ਹੱਥਾਂ ਵਿੱਚ ਫੜੇ ਹੋਏ ਮੋੜ ਦਿੱਤੇ। ਖੱਤਰੀ ਸੋ ਜੋ ਕਰਮਾਂ ਕਾ ਸੂਰ, ਕਰਮਾਂ ਕਰਕੇ ਵੀ ਸੂਰਮ ਗਤੀ ਨੂੰ ਪ੍ਰਵਾਨ ਹੋਣ ਵਾਲਾ ਹੋਵੇ। ਉਹ ਅਸਲ ਦੇ ਵਿੱਚ ਖੱਤਰੀ ਧਰਮ ਦੇ ਵਿੱਚ ਸਾਧ ਸੰਗਤ ਜੀ ਦ੍ਰਿੜਤਾ ਧਾਰਨ ਕਰਨ ਵਾਲਾ ਸੱਚਾ ਖੱਤਰੀ ਹੈ। ਸਿੰਘਾਂ ਨੇ ਸਾਧ ਸੰਗਤ ਇੱਕ ਵਾਰ ਨਹੀਂ, ਕਿਧਰੇ 18,000, ਕਿਧਰੇ 10,000, ਕਿਧਰੇ 22,000 ਸਾਧ ਸੰਗਤ ਜੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਛਡਾਉਣਾ ਕੀਤਾ ਹੈ। ਜਿਹੜੇ ਰਾਜੇ ਮਹਾਰਾਜੇ ਉਹ ਵੀ ਸਾਧ ਸੰਗਤ ਕੰਨੀ ਕੁਤਰਾਮ ਦੇ ਸਨ। ਆਪ ਜ਼ਬਰਦਸਤੀ ਹਕੂਮਤ ਦੇ ਅੱਗੇ ਜਾ ਕਰਕੇ ਗੋਡੇ ਟੇਕ ਦਿੰਦੇ ਸਨ। ਆਪਣੀਆਂ ਬਹੁ ਬੇਟੀਆਂ ਉਹਨਾਂ ਦੇ ਕੋਲ ਡੋਲੇ ਬਣਾ ਕਰਕੇ ਭੇਜਦੇ ਸਨ। ਇਹ ਗੁਰੂ ਕੇ ਖਾਲਸੇ ਨੇ ਇਹਨਾਂ ਨੂੰ ਮਾਤ ਪਾਈ ਹੈ, ਜੋ ਸਾਹਮਣੇ ਹੋ ਕਰਕੇ ਡਟ ਕਰਕੇ ਇਹਨਾਂ ਦੇ ਨਾਲ ਜੂਝ ਕਰਕੇ ਸ਼ਹਾਦਤਾਂ ਦੇ ਜਾਮ ਪੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਖੱਤਰੀ ਸੋ ਜੋ ਕਰਮਾਂ ਕਾ ਸੂਰ। ਕਹਿੰਦੇ ਹਨ ਐਸਾ ਹੀ ਸੱਚਾ ਖੱਤਰੀ ਹੈ ਜਿਹੜਾ ਕਰਮਾਂ ਕਰਕੇ ਸੂਰਮ ਗਤੀ ਨੂੰ ਪ੍ਰਵਾਨ ਹੋਣ ਵਾਲਾ ਹੋਵੇ। ਪੁੰਨ ਦਾਨ ਕਾ ਕਰੈ ਸਰੀਰ, ਇੱਥੋਂ ਤੱਕ ਕਿ ਐਸਾ ਪੁੰਨ ਕਰਮ ਕਰਨ ਵਾਲਾ ਹੋਵੇ ਕਿ ਆਪਣਾ ਸਰੀਰ ਵੀ ਦਾਨ ਕਰਨਾ ਪਵੇ, ਫਿਰ ਵੀ ਝਿਜਕੇ ਨਾ। ਧਰਮ ਦੇ ਵਾਸਤੇ ਆਪਣਾ ਸਰੀਰ ਵੀ ਦਾਨ ਕਰਨਾ ਪਵੇ, ਫਿਰ ਵੀ ਝਿਜਕੇ ਨਾ। ਜਿਵੇਂ ਸਾਧ ਸੰਗਤ ਜੀ ਛੋਟੇ ਸਾਹਿਬਜ਼ਾਦਿਆਂ ਨੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ, ਸਾਧ ਸੰਗਤ ਆਪਣੇ ਸਰੀਰ ਦਾਨ ਕਰ ਦਿੱਤੇ ਧਰਮ ਦੇ ਵਾਸਤੇ। ਪਰ ਇਹ ਨਹੀਂ ਕਬੂਲੀ ਵਜ਼ੀਦੇ ਦੀ, ਭਾਵੇਂ ਕਿੰਨਾ ਯਤਨ ਕੀਤਾ ਪਿਆਰ ਦੇ ਨਾਲ, ਲਾਲਚ ਦੇ ਕਰਕੇ, ਫਿਰ ਮੌਤ ਦਾ ਡਰ ਵੀ ਦਿੱਤਾ, ਪਰ ਫਿਰ ਵੀ ਅਡੋਲ ਸਾਧ ਸੰਗਤ ਇਹੋ ਹੀ ਨਾਰਾ ਲਾਉਂਦੇ ਰਹੇ। ਕਹਿੰਦੇ ਸਨ
ਸਾਡਾ ਸਿਰ ਜਾਵੇ ਤਾਂ ਜਾਵੇ, ਪਰ ਸਿੱਖੀ ਸਿਦਕ ਨਾ ਜਾਵੇ। ਇਹੋ ਹੀ ਸਾਧ ਸੰਗ ਨਾਰੇ ਲਾਉਂਦੇ ਰਹੇ ਔਰ ਅਕਾਲ ਦੇ ਜੈਕਾਰੇ ਗਜਾਮਦੇ ਰਹੇ ਹੈ। ਸਾਧ ਸੰਗਤ ਜੀ ਹੱਸਦਿਆਂ ਹੋਇਆਂ ਮੁਸਕਰਾਉਂਦਿਆਂ ਹੋਇਆਂ ਜੈਕਾਰੇ ਗਜਾਉਂਦਿਆਂ ਹੋਇਆਂ ਆਪਣੇ ਸਰੀਰ ਜਿਹੜੇ ਦਾਨ ਕਰ ਦਿੱਤੇ ਧਰਮ ਦੇ ਵਾਸਤੇ, ਪਰ ਈਨ ਨਹੀਂ ਕਬੂਲੀ। ਪੁੰਨ ਦਾਨ ਕਾ ਕਰੈ ਸਰੀਰ। ਐਸੇ ਕਹਿੰਦੇ ਜਿਹੜੇ ਮਹਾਨ ਸੂਰਬੀਰ ਹੁੰਦੇ ਆ ਨਾ, ਐਸੇ ਜਿਹੜੇ ਸੱਚ ਦੇ ਮਾਰਗ ਦੇ ਚੱਲਣ ਵਾਲੇ ਹੁੰਦੇ, ਉਹ ਅਸਲ ਦੇ ਵਿੱਚ ਸੱਚੇ ਖਾਤਰੀ ਹਨ। ਉਹ ਧਰਮ ਦੀ ਮਰਜ਼ਾਦਾ ਨੂੰ ਜਿਹੜਾ ਕਬੂਲਣ ਵਾਲਾ ਹੈ, ਧਰਮ ਦੀ ਮਰਜ਼ਾਦਾ ਅਨੁਸਾਰ ਜੀਵਨ ਨਿਰਵਾਹ ਕਰਨ ਵਾਲਾ, ਉਹ ਹੀ ਅਸਲ ਦੇ ਵਿੱਚ ਸੱਚਾ ਖਾਤਰੀ ਹੈ। ਖੇਤ ਪਛਾਣੈ ਬੀਜੈ ਦਾਨ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਜਿਹੜਾ ਖੇਤ ਪਹਿਚਾਣ ਕਰਕੇ, ਜਿਵੇਂ ਪ੍ਰਤੱਖ ਵੀ ਸਾਧ ਸੰਗਤ ਜੀ, ਜਿਹੜਾ ਕੋਈ ਕਿਸਾਨ ਹੈ ਨਾ, ਧਰਤੀ ਦੇ ਹੇਠਲਾ ਬੱਤਰ ਦੇਖ ਕਰਕੇ ਜੇ ਬੀਜ ਬੀਜੇ ਤੇ ਜ਼ਿਆਦਾ ਫਲੀਭੂਤ ਹੁੰਦਾ ਹੈ, ਪੂਰਾ ਲਾਭ ਤਾਂ ਮਿਲਦਾ ਹੈ। ਧਰਤੀ ਨੂੰ ਸਹੀ ਤਰ੍ਹਾਂ ਸਾਧ ਸੰਗਤ ਜੀ ਵਾਹਿਆ ਹੋਵੇ ਹੱਲ ਦੇ ਨਾਲ, ਫਿਰ ਚੰਗੀ ਤਰ੍ਹਾਂ ਬੱਤਰ ਹੋਵੇ, ਚੰਗਾ ਬੱਤਰ ਦੇਖ ਕੇ ਕਿਸਾਨ ਧਰਤੀ ਵਿੱਚ ਬੀਜ ਬੀਜੇ ਤੇ ਪੂਰਾ ਫਲ ਮਿਲਦਾ ਹੈ। ਚੰਗੀ ਤਰ੍ਹਾਂ ਉਹਦੀ ਫਿਰ ਸਾਂਭ ਸੰਭਾਲ ਕਰਦਾ ਹੈ। ਤੇ ਜੇ ਸਾਧ ਸੰਗਤ ਬੱਤਰ ਹੀ ਸੁੱਕਾ ਹੋਵੇ, ਜ਼ਮੀਨ ਵੀ ਕੱਲਰੀ ਹੋਵੇ, ਤੇ ਉੱਥੇ ਫਿਰ ਬੀਜਿਆ ਹੋਇਆ ਜਿਹੜਾ ਬੀਜ ਹੈ ਨਾ, ਫਲੀਭੂਤ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਅੰਤਰੀ ਭਾਵ ਵਿੱਚ ਫਰਮਾਨ ਕਰਦੇ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਖੇਤ ਪਛਾਣ ਬੀਜੈ ਦਾਨ। ਕਹਿੰਦੇ ਜਿਹੜਾ ਦਾਨ ਕਰਨਾ ਹੈ ਨਾ, ਉਹ ਵੀ ਪਹਿਚਾਣ ਕਰਕੇ ਦਾਨ ਕਰਨਾ ਚਾਹੀਦਾ, ਕਿਉਂਕਿ ਸਾਧ ਸੰਗਤ ਜੀ ਕਈ ਵਾਰ ਸੁਭਾਵਿਕ ਹੀ ਅਸੀਂ ਉਹਨਾਂ ਲੋਕਾਂ ਨੂੰ ਦਾਨ ਕੋਈ ਧਨ ਜਾਂ ਪੈਸੇ ਪਦਾਰਥ ਦੇ ਦਿੰਦੇ ਹਾਂ, ਜਿਹੜੇ ਇੱਕ ਨੰਬਰ ਦੇ ਅਮਲੀ ਹੁੰਦੇ ਆ, ਜਿਹੜੇ ਹਰ ਸਮੇਂ ਨਸ਼ੇ ਦੇ ਵਿੱਚ ਗਲਤਾਨ ਹੋ ਕਰਕੇ ਰਹਿੰਦੇ ਆ। ਉਹਨਾਂ ਨੂੰ ਦਾਨ ਦੇ ਦਿੰਦੇ, ਉਹਨਾਂ ਦਾ ਭੋਲਾ ਭਾਲਾ ਸੁਭਾਅ ਦੇਖ ਕਰਕੇ, ਉਹਨਾਂ ਦਾ ਲਿਬਾਸ ਦੇਖ ਕਰਕੇ। ਪਰ ਰਹਿਤਨਾਮਿਆਂ ਦਾ ਵਚਨ ਯਾਦ ਕਰ ਲਈਏ, ਕਹਿੰਦੇ ਹਨ ਜਿਹੜਾ ਐਸਾ ਜੀਵ ਨੂੰ ਨਸ਼ੇੜੀ ਬੰਦੇ ਨੂੰ ਦਾਨ ਦਿੰਦਾ ਹੈ ਨਾ, ਜਿੰਨਾ ਉਹ ਨਸ਼ਾ ਕਰਨ ਦਾ ਗੁਨੇਗਾਰ ਹੁੰਦਾ, ਉਹਨਾਂ ਦਾਨ ਦੇਣ ਵਾਲਾ ਵੀ ਉਹਨਾਂ ਹੀ ਸਾਧ ਸੰਗਤ ਜੀ ਪਾਪ ਕਰਮ ਦਾ ਭਾਗੀ ਬਣਦਾ ਹੈ। ਤਾਂ ਹੀ ਤਾਂ ਪੰਜ ਪਿਆਰੇ ਸਾਹਿਬਾਨ ਤਾੜਨਾ ਕਰਦੇ ਹੈ, ਜਦੋਂ ਖੰਡੇ ਬਾਟੇ ਕੀ ਪਾਹ ਛਕਾਉਂਦੇ ਹੈ, ਕਿ ਜਿਹੜਾ ਦਾਨ ਦੇਣਾ ਹੈ ਨਾ, ਉਹ ਦੇਖ ਕਰਕੇ ਦਾਨ ਕਰਨਾ ਚਾਹੀਦਾ। ਸਾਧ ਸੰਗਤ ਜੀ, ਜੋ ਸਿੱਖ ਦੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਰਜ਼ਾਦਾ, ਇਹ ਗਰੀਬ ਨਵਾਜ਼ ਸਤਿਗੁਰਾਂ ਨੇ ਦ੍ਰਿੜਤਾ ਕਰਵਾਈ ਹੈ। ਸਿੱਖ ਦੇ ਵਾਸਤੇ ਹਜੂਰ ਦਾ ਹੁਕਮ ਹੈ ਕਿ ਆਪਣੀ ਕਿਰਤ ਕਮਾਈ ਦੇ ਵਿੱਚ ਦਸਵੰਧ ਗੁਰੂ ਕੀ ਸੰਗਤ ਦੇ ਵਾਸਤੇ ਕੱਢਣਾ। ਠੀਕ ਹੈ, ਜੇ ਕੋਈ ਲੋੜਵੰਦ ਗਰੀਬ ਹੈ ਤਾਂ ਉਹ 'ਤੇ ਪਹਿਚਾਣ ਕਰਕੇ ਚੰਗੀ ਤਰ੍ਹਾਂ ਪਹਿਲਾਂ ਉਹਦਾ ਨਿਰੀਖਣ ਕੀਤਾ ਜਾਵੇ ਕਿ ਜੇ ਸਹੀ ਥਾਂ 'ਤੇ ਮੈਂ ਦਾਨ ਕਰਦਾ ਪਿਆ, ਐਵੇਂ ਕਿਤੇ ਨਸ਼ੇੜੀਆਂ ਨੂੰ ਜਾਂ ਕੋਈ ਇਸ ਸੰਸਾਰ ਦੇ ਹੋਰ ਮਨ ਥਾਂ 'ਤੇ ਪੈਸੇ ਵਰਤਣ ਵਾਲਿਆਂ ਨੂੰ ਮੈਂ ਕਿਤੇ ਦਾਨ ਤਾਂ ਨਹੀਂ ਦਿੰਦਾ ਪਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਖੇਤ ਪਛਾਣ ਬੀਜੈ ਦਾਨ। ਖੇਤ ਕਹਿੰਦੇ ਹਨ ਅਗਲੇ ਦਾ ਸਰੀਰ ਰੂਪੀ ਖੇਤ ਦੇਖ ਕਰਕੇ, ਕਿਰਦਾਰ ਰੂਪੀ ਖੇਤ ਦੇਖ ਕਰਕੇ ਦਾਨ ਕਰਨਾ ਚਾਹੀਦਾ, ਤਾਂ ਕਹਿੰਦੇ ਉਹ ਫਿਰ ਕੀਤਾ ਹੋਇਆ ਦਾਨ ਜਿਹੜਾ ਫਲੀਭੂਤ ਹੁੰਦਾ ਹੈ। ਦਸਵੰਧ ਦੇਣ ਦਾ ਵੀ ਇਹ ਸਾਧ ਸੰਗਤ ਜੀ ਹੁਕਮ ਹੈ, ਕਿਉਂਕਿ ਜੋ ਬਾਬੇ ਕੇ ਦਾਮ ਨ ਦੈ ਹੈ, ਤਿੰਨ ਤੇ ਗਹਿ ਬਾਬਰ ਕੇ ਲੈ ਹੈ। ਫਿਰ ਬਾਬਰ ਕੇ ਲੈ ਜਾਂਦੇ ਹੈ। ਜੇ ਸਿੱਖ ਆਪਣੀ ਕਿਰਤ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਗੁਰੂ ਕੀ ਸੰਗਤ ਵਾਸਤੇ ਨਹੀਂ ਕੱਢਦਾ, ਉਹ ਬਾਬਰ ਕੇ ਕੀ ਹੈ, ਜਾਂ ਹਸਪੀਟਲਾਂ 'ਚ ਲੱਗ ਜਾਂਦੇ ਆ, ਜਾਂ ਫਿਰ ਕਿਸੇ ਮੁਕੱਦਮਿਆਂ ਵਿੱਚ ਪੈਸੇ ਚਲੇ ਜਾਂਦੇ ਆ, ਭਾਵ ਕਿਸੇ ਨਾ ਕਿਸੇ ਬਹਾਨੇ ਉਹ ਨਿਕਲ ਹੀ ਜਾਂਦੇ ਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਖੇਤ ਪਛਾਣੈ ਬੀਜੈ ਦਾਨ। ਵਿਸ਼ੇਸ਼ ਕਰਕੇ ਪਹਿਚਾਣ ਕਰਕੇ ਕਹਿੰਦੇ ਹਨ ਕਿ ਦਾਨ ਦੇਣਾ ਚਾਹੀਦਾ ਹੈ। ਸੋ ਖੱਤਰੀ ਦਰਗਹਿ ਪਰਵਾਨਾ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹੈ, ਉਹ ਖਾਤਰੀ ਅਸਲ ਦੇ ਵਿੱਚ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਸੋ ਖੱਤਰੀ ਦਰਗਹਿ ਪ੍ਰਵਾਨ, ਜਿਹੜਾ ਆਪਣੇ ਸਰੀਰ ਦਾ ਬਲੀਦਾਨ ਦੇਣ ਲੱਗਿਆ ਵੀ ਕਦੇ ਗੁਰੇਜ਼ ਨਹੀਂ ਕਰਦਾ, ਝਿਜਕਦਾ ਨਹੀਂ ਹੈ। ਧਰਮ ਦੇ ਮਾਰਗ ਤੇ ਚੱਲਦਿਆਂ ਹੋਇਆ ਜੋ ਸਾਧ ਸੰਗਤ ਜੀ, ਅਸਲ ਦੇ ਵਿੱਚ ਦੇਖਿਆ ਜਾਵੇ, ਧਰਮ ਦੇ ਮਾਰਗ ਤੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਮਰਨਾ ਉਹਨਾਂ ਨੇ ਪਹਿਲਾਂ ਮੰਨਿਆ ਹੋਇਆ ਸੀਗਾ।
ਮੌਰ ਦੇ ਨਾਲ ਪਿਆਰ ਕੀਤਾ। ਮਰਨਾ ਪਹਿਲਾਂ ਸੀਸ ਤੇ ਧਰੀ ਤੇ ਸਾਧ ਸੰਗਤ ਜੀ ਸੀਸ ਆਪਣਾ ਤਲੀ ਤੇ ਧਾਰਨਾ ਕੀਤਾ, ਤਾਂ ਮੈਦਾਨੇ ਜੰਗ ਵਿੱਚ ਜਾ ਕਰਕੇ ਅਡੋਲ ਹੋ ਕੇ ਦੁਸ਼ਮਣਾਂ ਦੇ ਨਾਲ ਜੂਝ ਕਰਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਜੇ ਜਗਤ ਦੇ ਨਾਲ ਪਿਆਰ ਹੈ ਨਾ, ਮਰਨਾ ਭਾਵਦਾ ਨਹੀਂ, ਚੰਗਾ ਨਹੀਂ ਲੱਗਦਾ ਕਿ ਮੇਰੀ ਮੌਤ ਨਾ ਹੋਵੇ, ਉਹ ਕਦੇ ਨਿਡਰ ਹੋ ਕਰਕੇ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਨਾਲ ਜੂਝ ਨਹੀਂ ਸਕਦਾ। ਹਜੂਰ ਕਹਿੰਦੇ ਸੋ ਖੱਤਰੀ ਦਰਗਹ ਪ੍ਰਵਾਨ, ਐਸੇ ਸ਼ੁਭ ਗੁਣਾ ਵਾਲਾ ਜੋ ਖੱਤਰੀ ਧਰਮ ਨੂੰ ਧਾਰਨ ਕਰਨ ਵਾਲਾ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਲਾਭ ਲੋਭ ਜੇ ਕੂੜ ਕਮਾਵੇ, ਪਰ ਜਿਹੜਾ ਸੰਸਾਰ ਦੇ ਅੰਦਰ ਪਦਾਰਥਾਂ ਦੀ ਇਕੱਤਰਤਾ ਦਾ ਕਹਿੰਦੇ ਕਿ ਲੱਭ ਕਰਦਾ ਹੋਵੇ ਕਿ ਪਦਾਰਥ ਮੈਂ ਛਕਣੇ ਆ, ਬੜਾ ਲੱਭ ਕਰੀ ਜਾਵੇ ਜੀ, ਬੜੇ ਪਦਾਰਥ ਸਵਾਦਿਸ਼ਟ ਹਨ। ਲੋਭ ਪਦਾਰਥਾਂ ਨੂੰ ਇਕੱਠੇ ਕਰਨ ਦਾ ਲੋਭ ਕਰੀ ਜਾਵੇ, ਪਦਾਰਥਾਂ ਨੂੰ ਖਾਣ ਦਾ, ਪਦਾਰਥਾਂ ਦੀ ਇਕੱਤਰਤਾ ਦਾ ਲੱਭ ਲੋਭ ਕਰਦਾ ਹੋਵੇ ਤੇ ਕੂੜ ਕਮਾਵੇ। ਲੱਭ ਲੋਭ ਜੇ ਕੂੜ ਕਮਾਵੇ, ਝੂਠ ਬੋਲ ਬੋਲ ਕਰਕੇ ਸੰਸਾਰ ਦੇ ਲੋਕਾਂ ਤੋਂ ਪੈਸੇ ਅਗਰਾਮਦਾ ਹੋਵੇ, ਜਾਂ ਫਿਰ ਝੂਠ ਬੋਲਦਾ ਹੋਵੇ, ਜਾਂ ਕਿਸੇ ਦਾ ਕਾਰਜ ਵਿਗਾੜਨ ਦੇ ਵਾਸਤੇ ਝੂਠ ਬੋਲਦਾ ਹੋਵੇ। ਆਪਣਾ ਕੀਤਾ ਆਪੇ ਪਾਵੈ, ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਉਹ ਫਿਰ ਆਪਣਾ ਕੀਤਾ ਹੋਇਆ ਆਪ ਹੀ ਪਾਉਂਦਾ ਹੈ। ਕੀ ਪਾਉਂਦਾ ਹੈ? ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਬਚਨ ਆਉਂਦੇ ਹਨ ਜਪਦੀ ਸਾਹਿਬ ਗੁਰਬਾਣੀ ਅੰਦਰ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਇਹ ਪਰਮਾਤਮਾ ਦੀ ਰਜ਼ਾਈ ਅਜਿਹੀ ਹੈ, ਜਗਤ ਦੀ ਇਹ ਪ੍ਰਕਿਰਤੀ ਦੀ ਮਰਜ਼ਾਦਾ ਹੀ ਪਰਮਾਤਮਾ ਨੇ ਐਸੀ ਬਣਾ ਦਿੱਤੀ ਹੈ। ਮਨੁੱਖ ਜਿਹੋ ਜਿਹਾ ਕਰਮਾਂ ਰੂਪੀ ਬੀਜ ਬੀਜਦਾ ਉਹ ਜਿਹਾ ਉਸ ਨੂੰ ਫਲ ਭੁਗਤਣਾ ਪੈਂਦਾ ਹੈ, ਤੇ ਕਰਮ ਐਸੇ ਬਲ ਵਾਲੇ ਹੈ। ਵੇਦਾਂਤ ਦਾ ਵਚਨ ਆਉਂਦਾ, ਕਹਿੰਦੇ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਇਹ ਕਰਮ ਜਿਹੜੇ ਭੋਗਣ ਤੋਂ ਬਿਨਾਂ ਭੱਜਦੇ ਨੇ, ਜੀਵ ਦਾ ਸਾਥ ਨਹੀਂ ਛੱਡਦੇ, ਪਰਛਾਵੇਂ ਦੀ ਤਰ੍ਹਾਂ ਨਾਲ ਨਾਲ ਤੁਰੇ ਜਾਂਦੇ ਹੈ। ਅਗਲੇ ਜਨਮ ਦੇ ਵਿੱਚ ਫੇਰ ਜੀਵ ਨੂੰ ਘੇਰ ਲੈਂਦੇ ਆ, ਭੋਗਣ ਤੋਂ ਬਿਨਾਂ ਇਹ ਭੱਜਦੇ ਨਹੀਂ ਹੈ। ਇਹ ਕੇਵਲ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੀ ਵਡਿਆਈ ਹੈ। ਸਾਧ ਸੰਗਤ ਜੀ, ਜਿੱਥੇ ਬਹੁਤੇ ਦੁੱਖਾਂ ਨੂੰ ਥੋੜੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਭੁਗਤਾ ਦਿੰਦੇ ਹੈ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਕਰੋੜਾਂ ਹੀ ਕਰਮਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕੱਟਣ ਦੇ ਸਮਰੱਥ ਹਨ, ਕਿਉਂਕਿ ਸਤਿਗੁਰੂ ਜੀ ਆਪ ਪਰਮੇਸ਼ਰ ਸਰੂਪ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਰਜ਼ਾਦਾ ਵੀ ਪੂਰੀ ਰੱਖਦੇ ਹੈ, ਕਿਉਂਕਿ ਹਜੂਰ ਦੇ ਬਚਨ ਆਉਂਦੇ ਆ ਨਾ, ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ। ਹੇ ਅਕਾਲ ਪੁਰਖ ਪਰਮਾਤਮਾ, ਆਪ ਜੀ ਦੀ ਲਿਖੀ ਹੋਈ ਲੇਖ ਨੂੰ ਕੋਈ ਮਿਟਾ ਨਹੀਂ ਸਕਦਾ, ਪਰ ਬਹੁਤੇ ਦੁੱਖ ਨੂੰ ਥੋੜੇ ਵਿੱਚ ਭੁਗਤਾ ਦੇਣਾ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਕਰੋੜਾਂ ਹੀ ਕਰਮਾਂ ਨੂੰ ਕੱਟਣ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਮਰੱਥਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਨ ਕਰਦੇ ਹੈ, ਜਿਹੜਾ ਜੀਵ ਜੇ ਲੱਭ ਕਰਦਾ, ਲੋਭ ਦਾ ਕਰਮ ਕਰਦਾ, ਜਾਂ ਝੂਠ ਬੋਲਣ ਦਾ ਐਸਾ ਭੈੜਾ ਕਰਮ ਕਰਦਾ, ਆਪਣਾ ਕੀਤਾ ਆਪੇ ਪਾਵੈ। ਆਪਣੇ ਕੀਤੇ ਹੋਏ ਨਿਖਿੱਧ ਕਰਮ ਨੂੰ ਜੀਵ ਨੂੰ ਆਪ ਹੀ ਫਲ ਪਾਵਣਾ ਪੈਂਦਾ ਹੈ। ਤਨ ਪਾਏ ਤਨੂਰ ਜਿਉ, ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਪਾਕਪਟਨ ਸ਼ਹਿਰ ਵਿੱਚ ਜਦੋਂ ਗਏ ਹੈ ਨਾ, ਉੱਥੇ ਭਗਤ ਫਰੀਦ ਸਾਹਿਬ ਜੀ ਦਾ ਪੜਪੋਤਰਾ ਜਿਹੜਾ ਸ਼ੇਖ ਬ੍ਰਹਮ ਫਰੀਦ ਸੀਗਾ, ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਮੇਲ ਹੋਇਆ। ਗਰੀਬਨ ਨਵਾਜ਼ ਸਤਿਗੁਰੂ ਜੀ ਨੂੰ ਕਹਿਣ ਲੱਗਾ, ਜੀ ਮਹਾਰਾਜ ਤਨ ਤਪਾਏ ਤਨੂਰ ਜਿਉ ਬਾਲਣ ਹੱਡ ਬਲਨ। ਫਿਰ ਪੈਰੀ ਜੁੱਲਾਂ ਸਿਰ ਮੁਹਾਂ, ਕਹਿਣ ਲੱਗਾ ਮਹਾਰਾਜ ਮੈਂ ਜਿਹੜੇ ਪੈਰ ਆਪਣੇ ਆਕਾਸ਼ ਦੇ ਵੱਲ ਚੁੱਕ ਲਵਾਂ, ਮੂੰਹ ਧਰਤੀ ਦੇ ਵੱਲ ਕਰ ਲਵਾਂ, ਔਰ ਆਪਣੇ ਜਿਹੜੇ ਹੱਡੀਆਂ ਨੂੰ ਬਾਲਣ ਦੀ ਥਾਂ ਤੇ ਬਾਲ ਦੇਵਾਂ, ਇੰਨੀ ਘਾਲਣਾ ਘਾਲਾਂ ਤੇ ਫਿਰ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਬਚਨ ਕੀਤਾ, ਕਹਿੰਦੇ ਜਿਹੜੇ ਬਚਨ ਹੈ ਨਾ ਤੁਹਾਡੇ ਪੁਰਖਿਆਂ ਨੇ ਉਚਾਰਨ ਕੀਤੇ, ਵੈਰਾਗ ਦੇ ਵਿੱਚ ਆ ਕੇ ਉਚਾਰਨ ਕੀਤੇ ਸਨ, ਪ੍ਰੇਮ ਦੇ ਵਿੱਚ ਭਿੱਜ ਕਰਕੇ, ਕਿ ਪਰਮੇਸ਼ਰ ਆਪ ਜੀ ਦੀ ਪ੍ਰਾਪਤੀ ਨਹੀਂ ਅਜੇ ਤੱਕ ਹੋਈ, ਕਿੰਨਾ ਲੰਮੇਰਾ ਸਮਾਂ ਹੋ ਗਿਆ ਸਾਨੂੰ ਬੰਦਗੀ ਕਰਦਿਆਂ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਤਨ ਨਾ ਤਪਾਏ ਤਨੂਰ ਜਿਉ। ਕਹਿੰਦੇ ਹਨ ਕਿ ਜਿਹੜਾ ਤਨ ਸਰੀਰ ਹੈ ਨਾ, ਇਹਨੂੰ ਤੰਦੂਰ ਦੀ ਤਰ੍ਹਾਂ ਨਹੀਂ ਤਪਾਉਣਾ ਚਾਹੀਦਾ, ਭਾਵ
ਜਿਹੜੀਆਂ ਤਪ ਸਾਧਨਾ ਕਰਨੀਆਂ ਨੇ, 4 ਧੂਣੀਆਂ ਤਾ ਲੈਣੀਆਂ ਆਸੇ ਪਾਸੇ, ਤੇ ਗਰਮੀ ਦੀ ਸਿਖਰ ਦੁਪਹਿਰ ਦੇ ਵਿੱਚ ਆਪਣੇ ਸਰੀਰ ਦੇ ਸੁਆਹ ਮਲ ਕੇ ਵਿੱਚ ਬੈਠ ਜਾਣਾ। 5ਵੀਂ ਧੂਣੀ ਜਿਹੜੀ ਹੈ ਸਾਧ ਸੰਗਤ ਜੀ ਸੂਰਜ ਦੀ ਮੰਨ ਲੈਣਾ। ਸੂਰਜ ਵੀ ਤਪਸ਼ ਦਿੰਦਾ ਹੈ। ਇਹ 5 ਧੂਣੀਆਂ ਜਿਹੜੀਆਂ ਹਨ ਤਪ ਕਰਨ ਵਾਲੇ ਤਪਸਵੀ ਤਾੜ ਲੈਂਦੇ ਆ। ਫਿਰ ਤਪ ਕਰਦੇ ਬੈਠ ਕਰਕੇ ਚੌਂਕੜਾ ਮਾਰ ਕੇ ਸਿਖਰ ਦੁਪਹਿਰ ਦੇ ਵਿੱਚ ਬੈਠ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਨ ਨਾ ਤਪਾਏ ਤੰਦੂਰ ਜਿਉ। ਤੰਦੂਰ ਦੀ ਤਰ੍ਹਾਂ ਅੱਗ ਦੇ ਵਿੱਚ ਆਪਣੇ ਸਰੀਰ ਨੂੰ ਇਹ ਤਪ ਸਾਧਨਾ ਰੂਪੀ ਕਿਉਂ ਐਵੇਂ ਤਾਪਣਾ ਹੈ। ਬਾਲਣ ਹੱਡ ਨਾ ਬਾਲ। ਔਰ ਹੱਡੀਆਂ ਨੂੰ ਵੀ ਬਾਲਣ ਦੀ ਤਰ੍ਹਾਂ ਨਹੀਂ ਬਾਲਣਾ ਚਾਹੀਦਾ। ਐਵੇਂ ਬਾਰ-ਬਾਰ ਕਿਉਂ ਆਪਣੇ ਸਰੀਰ ਨੂੰ ਕੋਹਣਾ ਹੈ। ਸਿਰ ਪੈਰੀ ਕਿਆ ਫੇੜਿਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿਰ ਨੂੰ ਕਹਿੰਦਾ ਹੈ ਕਿ ਮੈਂ ਧਰਤੀ ਵਾਲੇ ਪਾਸੇ ਕਰ ਲਵਾਂ ਤੇ ਪੈਰ ਆਕਾਸ਼ ਦੇ ਵੱਲ ਚੁੱਕ ਲਵਾਂ। ਇਹਨਾਂ ਨੇ ਭਲਾ ਕੀ ਵਿਗਾੜਿਆ ਹੈ। ਜੋ ਪਰਮੇਸ਼ਰ ਦੀ ਮਰਜ਼ਾਦਾ ਹੈ ਕਿ ਪੈਰਾਂ ਦੇ ਨਾਲ ਕਦਮ ਕਦਮ ਕਰਕੇ ਚੱਲਣਾ ਹੈ। ਸਿਰ ਜਿਹੜਾ ਆਕਾਸ਼ ਦੇ ਵੱਲ ਹੈ ਇਹ ਪਰਮੇਸ਼ਰ ਦੀ ਮਰਜ਼ਾਦਾ ਹੈ। ਸਿਰ ਪੈਰੀ ਕਿਆ ਫੇੜਿਆ। ਸਰੀਰ ਤੇ ਪੈਰਾਂ ਨੇ ਭਲਾ ਤੇਰਾ ਕੀ ਵਿਗਾੜਿਆ ਜਿਹੜਾ ਕਹਿੰਦਾ ਕਿ ਮਹਾਰਾਜ ਜੀ ਪਰਮੇਸ਼ਰ ਦੀ ਇੱਦਾਂ ਮੈਨੂੰ ਪ੍ਰਾਪਤੀ ਹੋ ਜਾਵੇਗੀ ਕਿ ਮੈਂ ਸਿਰ ਦੇ ਪਰਨੇ ਹੋ ਕਰਕੇ ਚੱਲਣਾ ਕਰਾਂ ਤੇ ਪੈਰ ਆਕਾਸ਼ ਦੇ ਵੱਲ ਚੁੱਕ ਲਵਾਂ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਸਿਰ ਤੇ ਪੈਰਾਂ ਨੇ ਭਲਾ ਤੇਰਾ ਕੀ ਵਿਗਾੜਿਆ ਹੈ। ਅੰਦਰ ਪਿਰੀ ਸੰਭਾਲ। ਤੇਰੇ ਅੰਦਰ ਹੀ ਪਿਰੀ ਪਰਮਾਤਮਾ ਹੈ, ਉਹਦੀ ਸੰਭਾਲ ਕਰ। ਸੰਭਾਲੋ ਪਰਮੇਸ਼ਰ ਨੂੰ ਯਾਦ ਕਰ ਕਿਉਂਕਿ ਪਰਮੇਸ਼ਰ ਤੇਰੇ ਅੰਦਰ ਹੀ ਹੈ। ਹਰ ਇੱਕ ਘਟ ਦੇ ਅੰਦਰ ਪਰਮਾਤਮਾ ਦਾ ਸਰੂਪ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੇ ਬਚਨ ਆਉਂਦੇ ਹੈ। ਕਹਿੰਦੇ ਹਨ ਉਪ ਮਾਹਿ ਜਿਉ ਬਾਸ ਬਸਦਾ ਹੈ ਮੁਕਰ ਮਾਹਿ ਜੈਸੇ ਛਾਈ ਤੈਸੇ ਹੀ ਘਟ ਬਸੇ ਨਿਰੰਤਰ ਘਟ ਹੀ ਖੋਜਹੁ ਪਾਈ। ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜਹੁ ਪਾਈ। ਕਹਿੰਦੇ ਜਿਵੇਂ ਫੁੱਲਾਂ ਦੇ ਵੀ ਸੁਗੰਧੀ ਹੁੰਦੀ ਹੈ ਔਰ ਸ਼ੀਸ਼ੇ ਦੇ ਵਿੱਚ ਅਕਸ਼ ਆਪਣਾ ਨਜ਼ਰ ਆਉਂਦਾ ਹੈ, ਤਿਵੇਂ ਪਰਮਾਤਮਾ ਹਰ ਇੱਕ ਘਟ ਦੇ ਅੰਦਰ ਵਰਤ ਰਿਹਾ ਹੈ। ਹਰ ਇੱਕ ਜੀਵ ਅੰਦਰ ਜੋਤ ਰੂਪ ਹੋ ਕੇ ਪਰਮਾਤਮਾ ਵਰਤ ਰਿਹਾ ਹੈ। ਇਸ ਲਈ हे ਪ੍ਰਾਣਾ ਤਾਰ ਜੀਵ ਘਟ ਹੀ ਖੋਜਹੁ ਭਾਈ। ਆਪਣੇ ਹਿਰਦੇ ਘਰ ਦੇ ਅੰਦਰ ਹੀ ਪਰਮਾਤਮਾ ਦੀ ਖੋਜ ਕਰਨਾ ਕਰੋ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਕੀਤੇ ਆ ਨਾ ਅੰਦਰ ਪਿਰੀ ਸਮਾਰ, ਇਹ ਸ਼ੇਖ ਬ੍ਰਹਮ ਫਰੀਦ ਆਪਣੇ ਹਿਰਦੇ ਅੰਦਰ ਝਾਤ ਮਾਰ। ਹਿਰਦੇ ਕਰਕੇ ਪਿਆਰ ਦੇ ਵਿੱਚ ਭਿੱਜ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰ। ਸਭਨੀ ਘਟੀ ਸਹ ਵਸੈ। ਫਿਰ ਕਹਿਣ ਲੱਗਾ ਮਹਾਰਾਜ ਜੀ ਕਿਵੇਂ ਮੈਂ ਪਰਮਾਤਮਾ ਪਤੀ ਪਰਮੇਸ਼ਰ ਦੀ ਅਭੇਦਤਾ ਨੂੰ ਪਾ ਸਕਦਾ। ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ ਸਭਨੀ ਘਟੀ ਸਹ ਵਸੈ। ਸਹੁ ਨਾਮ ਹੈ ਸਤ ਸੰਗਤ ਜੀ ਪਤੀ ਦਾ, ਤੇ ਪਤੀ ਕੌਣ ਹੈ? ਪਰਮਾਤਮਾ। ਸਭ ਸੰਸਾਰ ਦੇ ਜੀਵ ਰੂਪ ਇਸਤਰੀਆਂ ਹਨ। ਏਕਾ ਪੁਰਖ ਸਬਾਈ ਨਾਰ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਹਿੰਦੇ ਹਨ ਜੋ ਪਤੀ ਸਰੂਪ ਹੈ ਹਰ ਇੱਕ ਘਟ ਦੇ ਅੰਦਰ ਵਰਤ ਰਿਹਾ ਹੈ। ਸਹਿਬਿਨ ਘਟ ਨਾ ਹੋਏ। ਫਿਰ ਪੜੋ ਸਹਿਬਿਨ ਘਟ ਨਾ ਕੋਏ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਹੈ ਉਸ ਸਹਿਬਾਦੀ ਪਰਮੇਸ਼ਰ ਤੋਂ ਬਿਨਾਂ ਕੋਈ ਵੀ ਖਾਲੀ ਹਿਰਦਾ ਨਹੀਂ ਹੈ। ਕੋਈ ਵੀ ਅਜਿਹਾ ਹਿਰਦਾ ਨਹੀਂ ਜੋ ਪਰਮੇਸ਼ਰ ਦੇ ਸਰੂਪ ਤੋਂ ਬਿਨਾਂ ਹੋਵੇ। ਸਹਿ ਬਿਨ ਘਾਟ ਨਾ ਕੋਏ। ਐਸਾ ਕਿਹੜਾ ਹਿਰਦਾ ਹੈ ਜਿਹੜਾ ਪਰਮਾਤਮਾ ਦੀ ਜੋਤ ਤੋਂ ਵਾਂਝਾ ਹੋਵੇ। ਜੇ ਪਰਮਾਤਮਾ ਦੀ ਜੋਤ ਹੈ ਤਾਂ ਹੀ ਜਗਤ ਅੰਦਰ ਜੀਵਨ ਹੈ। ਜੇ ਜੋਤ ਨਹੀਂ ਤੇ ਜੀਵਨ ਵੀ ਸਾਦਾ ਸਾਧ ਸੰਗਤ ਜੀ ਖਤਮ ਹੋ ਜਾਂਦਾ ਹੈ। ਕਿਉਂਕਿ ਹਜ਼ੂਰ ਨੇ ਬਚਨ ਕੀਤੇ ਕਹਿੰਦੇ ਜੀਵ ਤੂੰ ਜਗਤ ਵਿੱਚ ਆਇਆ ਹੀ ਤਾਂ ਹੈ ਜੇ ਪਰਮਾਤਮਾ ਨੇ ਤੇਰੇ ਅੰਦਰ ਜੋਤ ਰੱਖੀ ਹੈ। ਇਹ ਸਰੀਰ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ। ਪਰਮੇਸ਼ਰ ਆਪ ਹੀ ਮਾਤਾ ਸਰੂਪ ਹੈ, ਆਪ ਹੀ ਪਿਤਾ ਸਰੂਪ ਹੈ, ਜਿਸ ਨੇ ਜਗਤ ਰੂਪ ਬਾਲਕ ਨੂੰ ਆਪ ਹੀ ਪੈਦਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ
ਹਜੂਰ ਕਹਿੰਦੇ ਸਹਿ ਬਿਨ ਘਟ ਨਾ ਕੋਏ। ਇਹ ਨਿਸ਼ਚੈ ਕਰਕੇ ਜਾਣਨਾ ਕਰ ਕਿ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਤੋਂ ਬਿਨਾਂ ਕੋਈ ਵੀ ਹਿਰਦਾ ਖਾਲੀ ਨਹੀਂ ਹੈ। ਵੱਖਰੀ ਗੱਲ ਹੈ ਪ੍ਰੇਮ ਰੂਪੀ ਜਲ ਹੋਣੇ ਕਰਕੇ ਪਰਮਾਤਮਾ ਦਾ ਪ੍ਰਕਾਸ਼ ਨਹੀਂ ਨਜ਼ਰ ਆਉਂਦਾ, ਕਿਉਂਕਿ ਸਾਧ ਸੰਗਤ ਹਜ਼ਾਰਾਂ ਹੀ ਘੜੇ ਖਾਲੀ ਰੱਖ ਦਿੱਤੇ ਜਾਣ ਤੇ ਚੰਦਰਮਾ ਦਾ ਸਾਧ ਸੰਗਤੋਂ ਦੇ ਵਿੱਚੋਂ ਪ੍ਰਤੀਬਿੰਬ ਨਹੀਂ ਨਜ਼ਰ ਆਉਂਦਾ, ਕਿਸੇ ਵਿੱਚੋਂ ਪ੍ਰਕਾਸ਼ ਨਹੀਂ ਦਿਸੇਗਾ। ਉਹਨਾਂ ਵਿੱਚੋਂ ਕੁਝ ਘੜੇ ਪਾਣੀ ਦੇ ਨਾਲ ਭਰਦੇ ਰੱਖੇ ਜਾਣ, ਪਾਣੀ ਵਾਲੇ ਘੜੇ ਵਿੱਚੋਂ ਸਾਧ ਸੰਗਤ ਜੀ ਚੰਦਰਮਾ ਦਾ ਪ੍ਰਤੀਬਿੰਬ ਜਿਹੜਾ ਹੈ, ਜੋ ਪ੍ਰਕਾਸ਼ ਹੈ, ਨਜ਼ਰ ਆਉਣ ਲੱਗ ਪੈਂਦਾ ਹੈ। ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਦਾ ਹਿਰਦਾ ਰੂਪੀ ਘੜਾ ਪ੍ਰੇਮ ਰੂਪੀ ਜਲ ਤੋਂ ਬਿਨਾਂ ਸੁੱਕਾ ਹੋਇਆ, ਉਹ ਕਦੇ ਪਰਮਾਤਮਾ ਦੇ ਸਰੂਪ ਨੂੰ ਨਜ਼ਰ ਨਹੀਂ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਦੇਖ ਨਹੀਂ ਸਕਦਾ ਹੈ। ਭਾਵੇਂ ਹਿਰਦੇ ਰੂਪੀ ਘਰ ਅੰਦਰ ਹੈ, ਹਿਰਦੇ ਦੇ ਅੰਦਰ ਹੀ ਉਹ ਪਰਮਾਤਮਾ ਦੀ ਜੋਤ ਹੈ, ਪਰ ਪ੍ਰੇਮ ਰੂਪੀ ਜਲ ਹੋਣੇ ਤੋਂ ਬਿਨਾਂ ਉਹ ਪ੍ਰਕਾਸ਼ ਨਜ਼ਰ ਆਉਂਦਾ ਹੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਬਚਨ ਕੀਤਾ, ਕਹਿੰਦੇ ਹੈ ਸ਼ੇਖ ਬ੍ਰਹਮ ਫਰੀਦ ਪਰਮਾਤਮਾ ਨੂੰ ਨਿਸ਼ਚੈ ਕਰਕੇ ਜਾਣ ਕੇ ਹਰ ਇੱਕ ਘਟ ਦੇ ਅੰਦਰ ਉਹ ਵਰਤ ਰਿਹਾ ਹੈ। ਨਾਨਕ ਤੇ ਸੁਹਾਗਣੀ। ਸਮਾਪਤੀ ਦੀਆਂ ਪੰਕਤੀਆਂ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਹੈ, ਕਹਿੰਦੇ ਹਨ ਅਸਲ ਦੇ ਵਿੱਚ ਉਹ ਹੀ ਜੀਵ ਰੂਪ ਸਖੀ ਸੁਹਾਗਵਤੀ ਹੈ, ਉਹ ਹੀ ਜੀਵ ਰੂਪ ਇਸਤਰੀ ਸੁਹਾਗਣ ਹੈ। ਜਿਨ੍ਹਾਂ ਗੁਰਮੁਖ ਪ੍ਰਗਟ ਹੋਏ। ਕਹਿੰਦੇ ਹਨ ਜਿਨ੍ਹਾਂ ਦੇ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਦੇ ਧਾਰਨੀ ਬਣ ਕੇ ਪਰਮਾਤਮਾ ਨੂੰ ਪ੍ਰਗਟ ਕਰ ਲਿਆ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਸਾਖਸ਼ਾਤ ਹੋ ਕੇ ਦੀਦਾਰ ਬਖਸ਼ੇ ਹੈ। ਅਸਲ ਦੇ ਵਿੱਚ ਉਹ ਹੀ ਗੁਰਮੁਖ ਪਿਆਰੇ ਸੱਚੇ ਹਨ, ਉਹ ਹੀ ਅਸਲ ਦੇ ਵਿੱਚ ਸਾਧ ਸੰਗਤ ਜੀ ਜੋ ਸੁਹਾਗਣਾ ਜੀਵ ਰੂਪ ਸਖੀਆਂ ਨੇ, ਤੇ ਹਜੂਰ ਨੇ ਰੂਪਕ ਅਲੰਕਾਰ ਬਣਾਇਆ ਹੈ ਜੀਵ ਰੂਪ ਸਖੀ ਦਾ। ਜਿਵੇਂ ਸਤਿਗੁਰੂ ਜੀ ਦੇ ਹੋਰ ਵੀ ਵਚਨ ਆਉਂਦੇ ਹੈ, ਕਹਿੰਦੇ ਹਨ ਸਾਧ ਸੰਗਤ ਜੀ ਜੋ ਆਪਣੇ ਤਨ ਦੇ ਉੱਪਰ ਇਸਤਰੀ ਕਹਿੰਦੇ ਆ ਕਿ ਪਤੀ ਨੂੰ ਪ੍ਰਾਪਤ ਕਰਨ ਦੇ ਵਾਸਤੇ ਸ਼ਿੰਗਾਰ ਧਾਰਨ ਕਰਦੀ ਹੈ, ਪਤੀ ਨੂੰ ਪ੍ਰਸੰਨ ਕਰਨ ਦੇ ਵਾਸਤੇ ਬਹੁਤ ਸਾਰੇ ਗਹਿਣਿਆਂ ਦਾ ਸ਼ਿੰਗਾਰ ਕੀਤਾ ਹੋਵੇ, ਪਰ ਜੇ ਪਤੀ ਦੀ ਪ੍ਰਾਪਤੀ ਨਾ ਹੋਵੇ ਤੇ ਉਹ ਕਿਸੇ ਲੇਖੇ ਵਿੱਚ ਨਹੀਂ ਪੈਂਦੇ। ਕੀਤੇ ਹੋਏ ਸ਼ਿੰਗਾਰ ਨਿਰਵਿਹਾਰਤ ਹੀ ਚਲੇ ਜਾਂਦੇ ਆ, ਕਿਸੇ ਕੰਮ ਵਿੱਚ ਆਉਂਦੇ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਉਹ ਸ਼ਿੰਗਾਰ ਮਿਲਣ ਕੈ ਤਾਈ ਹਰ ਨਾ ਮਿਲੈ ਜਗ ਜੀਵਨ ਗੁਸਾਈ। ਹਰੀ ਜਗਤ ਨੂੰ ਜੀਵਨ ਦਾਨ ਦੇਣ ਵਾਲਾ ਪਰਮੇਸ਼ਰ ਜੇ ਨਾਮ ਮਿਲੇ ਤੇ ਸੰਸਾਰ ਦੇ ਕੀਤੇ ਹੋਏ ਕਰਮ ਕਾਂਡਾਂ ਰੂਪੀ ਸ਼ਿੰਗਾਰ ਪਾਣਾ ਕਿਸ ਲੇਖੇ ਹੈ, ਕਿਸੇ ਲੇਖੇ ਵਿੱਚ ਨਹੀਂ ਹੈ। ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ, ਸ਼ੁਭ ਗੁਣਾ ਰੂਪੀ ਗਹਿਣੇ ਧਾਰਨ ਕੀਤੇ ਤੋਂ ਬਿਨਾਂ, ਔਗੁਣਾ ਰੂਪੀ ਸ਼ਿੰਗਾਰ ਕੀਤੇ ਹੋਣ, ਨਖਿੱਧ ਕਰਮਾਂ ਰੂਪੀ ਸ਼ਿੰਗਾਰ ਕੀਤੇ ਹੋਣ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਇਹਨਾਂ ਦੇ ਨਾਲ ਕਦੇ ਪਤੀ ਪਰਮੇਸ਼ਰ ਦੇ ਨਾਲ ਨਹੀਂ ਮਿਲਿਆ ਜਾ ਸਕਦਾ। ਤਾਂ ਹੀ ਮਿਲਿਆ ਜਾ ਸਕਦਾ ਹੈ ਜੇ ਸਤਿਗੁਰਾਂ ਦੇ ਮੁਖ ਤੋਂ ਉਪਦੇਸ਼ ਨੂੰ ਧਾਰਨ ਬਣ ਕੇ ਹਜੂਰ ਦੇ ਬਚਨਾਂ ਦੀ ਕਮਾਈ ਕਰਕੇ ਦਰਸਾਏ ਹੋਏ ਮਾਰਗ ਦੇ ਚੱਲ ਕੇ ਪਰਮੇਸ਼ਰ ਦੀ ਅਭੇਦਤਾ ਤਾਂ ਹੀ ਹੋ ਸਕਦੀ ਹੈ ਜੇ ਹਜੂਰ ਦੇ ਬਚਨਾਂ ਨੂੰ ਨਿਸ਼ਚੈ ਕਰਕੇ ਮੰਨਿਆ ਜਾਵੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ, ਕਹਿੰਦੇ ਹਨ ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ, ਜਿਨ੍ਹਾਂ ਕਹਿੰਦੇ ਹਨ ਕਿ ਗੁਰਾਂ ਦੇ ਮੁਖ ਦੁਆਰਾ ਜਿਨ੍ਹਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਸਾਖਸ਼ਾਤ ਹੋ ਗਿਆ, ਕਿਉਂਕਿ ਗੁਰ ਸਾਖੀ ਜੋਤ ਪ੍ਰਗਟ ਹੋਏ। ਹਰ ਇੱਕ ਘਟ ਦੇ ਅੰਦਰ ਪਰਮਾਤਮਾ ਜੋਤ ਰੂਪ ਹੋ ਕਰਕੇ ਵਰਤ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਚਨ ਹੈ ਨਾ, ਹਜੂਰ ਕਹਿੰਦੇ ਆ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਅਜਿਹਾ ਹੈ ਜਿਸ ਪ੍ਰਕਾਸ਼ ਦੁਆਰਾ ਸਭ ਜੀਵਾਂ ਦੇ ਅੰਦਰ ਪ੍ਰਕਾਸ਼ ਹੁੰਦਾ ਪਿਆ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਹੀ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਸਾਖਸ਼ਾਤ ਕੀਤਾ ਜਾ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜੀਵ ਰੂਪ ਸਖੀਆਂ ਸਭਲੇ ਵੀ ਸੁਹਾਗਵਤੀਆਂ ਹਨ, ਜਿਨ੍ਹਾਂ ਨੇ ਗੁਰੂ ਕੇ ਬਚਨਾਂ ਦੁਆਰਾ ਪਰਮਾਤਮਾ ਨੂੰ ਸਾਖਸ਼ਾਤ ਕੀਤਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣਿਆ ਹੈ। ਇੱਥੋਂ ਤੱਕ ਸਾਧ ਸੰਗਤ ਜੀ
ਪਾਵਨ ਬਾਣੀ ਦੀ ਵਿਚਾਰ ਆਈ ਹੈ, ਅੱਜ ਇੱਥੇ ਹੀ ਸਮਾਪਤੀ ਹੈ। ਸਤਿਗੁਰੂ ਜੀ ਕਿਰਪਾ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸਾ ਦੇਣ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਣੀ ਜੀ। ਲੇਖੈ ਕਦਹਿ ਨ ਛੁਟੀਐ, ਖਿਨ ਖਿਨ ਭੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਸਭਨੀ ਘਟੀ ਸਹ ਵਸੈ, ਸਹਿ ਬਿਨ ਘਟ ਨਾ ਕੋਈ। ਨਾਨਕ ਤੇ ਸੁਹਾਗਣੀ, ਜਿਨਾ